ਤੁਸੀਂ ਜਾ ਕੇ ਅੰਦਰ ਇਹ ਕਹਿਣਾ ਕਿ ਮੈਂ ਤੁਹਾਡੀ ਬਹੁਤ ਵੱਡੀ ਫੈਨ ਆ। ਹਾਂਜੀ ਹਾਂਜੀ ਤੇ ਕਿੰਨੇ ਕੁ ਪਰਸੈਂਟ ਆਸ ਆ? ਬਹੁਤ ਜ਼ਿਆਦਾ, ਹਾਂਜੀ 100%। ਹਾਂਜੀ ਸੋਲੀਆਂ ਕਿੱਥੇ ਸੀ ਤੁਹਾਡੇ? ਗਲੇ ਚ ਗਲੇ ਚ ਰਸੋਲੀਆਂ। ਹਾਂਜੀ। ਉਹਨਾਂ ਨੇ ਕਿਹਾ ਸੀ ਵੀ ਠੀਕ ਹੋ ਜਾਣੀ ਹੈ, ਤੁਸੀਂ 3 ਮਹੀਨੇ ਦਵਾਈ ਖਾਓ। ਓਕੇ, ਹੁਣ 3 ਮਹੀਨੇ ਦਵਾਈ ਖਾ ਕੇ ਅਸੀਂ ਦੁਬਾਰਾ ਸਕੈਨ ਕਰਾ ਕੇ ਦੁਬਾਰਾ ਅੱਜ ਆਏ ਹਾਂ। ਸੈਕਿੰਡ ਟਾਈਮ ਆਏ ਹੋ। ਹਾਂਜੀ। ਬਿਲਕੁਲ ਠੀਕ ਹੈ, ਹੁਣ ਨਹੀਂ ਹੈਗੀ। ਮਾਈ ਗੁੱਡਨੈਸ, ਕੀ ਬਾਤ ਹੈ, ਤਾੜੀਆਂ ਇਹਨਾਂ ਦੇ ਲਈ। ਕਿਉਂਕਿ ਇੱਕ ਮੇਰੀ ਫਰੈਂਡ ਨੂੰ ਵੀ ਮੈਂ ਦੱਸਿਆ ਸੀ ਕਿ ਮੇਰੀ ਅਪਾਇੰਟਮੈਂਟ ਆ ਗੋਲ ਸਰ ਨਾ, ਕਹਿੰਦੀ ਤੂੰ ਤਾਂ ਅੱਜ ਕੁੰਡਾ ਕਰਾ ਕੇ ਆਏਂਗੀ। ਤੇ ਮੈਂ ਕਿਹਾ ਤੁਹਾਨੂੰ ਨਹੀਂ ਪਤਾ, ਮੈਂ ਤੁਰੀ ਵੀ ਉਹਨਾਂ ਨਾਲ ਹੀ ਫਿਰਦੀ ਆ। ਆਈ ਐਮ 60 year old। ਯੈਸ ਆਈ ਐਮ 60। ਪਹਿਲੀ ਫਸਟ ਟਾਈਮ ਗਈ ਸੀ ਨਾ, ਮੇਰਾ ਤੇ ਰੋਣਾ ਨਹੀਂ ਸੀ। ਉਹਦੇ ਸਾਹਮਣੇ ਉਹ ਕਹਿੰਦੇ ਅੱਛਾ ਤੁਸੀਂ ਪਹਿਲਾਂ ਆਪਣਾ ਦਿਲ ਹਲਕਾ ਕਰ ਲਓ। ਤੇ ਉਹਨਾਂ ਨੇ ਨਾ ਸਾਹਮਣੇ ਆਪਣੇ ਟੇਬਲ ਤੇ ਗੁਰੂ ਅਰਜਨ ਦੇਵ ਦੀ ਫੋਟੋ ਲਾਈ ਸੀ। ਬਾਬਾ ਦੀਪ ਸਿੰਘ ਜੀ ਦੇ। ਬਾਬਾ ਦੀਪ ਸਿੰਘ ਜੀ ਸੀ। ਤੇ ਕਹਿੰਦੇ ਚਲੋ ਪਹਿਲਾਂ ਇਹਨਾਂ ਵੱਲ ਦੇਖ ਕੇ ਥੋੜਾ ਆਪਣਾ ਦਿਲ ਹੌਲਾ ਕਰ ਲਓ। ਤੁਹਾਨੂੰ ਪਹਿਲੀ ਵਾਰੀ ਜਦੋਂ ਆਏ ਸੀ ਤੇ ਇਦਾਂ ਲੱਗਾ ਵੀ ਮੈਨੂੰ ਭਰੋਸਾ ਹੋ ਗਿਆ। ਮੈਂ ਕਿਹਾ ਸੀ, ਮੈਂ ਉਹਨਾਂ ਦੇ ਸਾਹਮਣੇ ਕਿਹਾ ਸੀ ਕਿ ਮੈਂ ਤੁਹਾਨੂੰ ਰੱਬ ਮੰਨ ਕੇ ਆਈ ਆ। ਮੈਨੂੰ ਉਹ ਮੇਰੇ ਵੱਲ ਦੇਖਦੇ ਹੀ ਰਹਿ ਗਏ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਨਿੱਘਾ ਸਵਾਗਤ ਤੁਹਾਡਾ ਸਾਰਿਆਂ ਦਾ। ਗੋਇਲ ਸਾਹਿਬ ਨੂੰ ਤੁਸੀਂ ਹੁਣ ਤੱਕ ਬਹੁਤ ਜ਼ਿਆਦਾ ਪਿਆਰ ਦਿੱਤਾ ਹੈ। ਵੈਦਵਾਨ ਦੇ ਐਮਡੀ ਗੋਇਲ ਸਾਹਿਬ, ਜਿਨ੍ਹਾਂ ਦੇ ਕੋਲ ਲੋਕ ਆਉਂਦੇ ਨੇ ਆਪਣੀਆਂ ਵੱਖੋ ਵੱਖਰੀਆਂ ਸਮੱਸਿਆਵਾਂ ਲੈ ਕੇ, ਉਹਨਾਂ ਸਮੱਸਿਆਵਾਂ ਦਾ ਬਕਾਇਦਾ ਇੱਕ ਸਿਸਟਮੈਟਿਕ ਤਰੀਕੇ ਦੇ ਨਾਲ ਸਮਾਧਾਨ ਵੀ ਕੀਤਾ ਜਾਂਦਾ ਹੈ। ਔਰ ਜੋ ਗੋਇਲ ਸਾਹਿਬ ਕਹਿੰਦੇ ਨੇ, ਜੇ ਤੁਸੀਂ ਉਸੇ ਤਰੀਕੇ ਦੇ ਨਾਲ ਚੱਲੋ ਔਰ ਜਿਵੇਂ ਉਹਨਾਂ ਨੇ ਕਿਹਾ ਵੀ ਇੰਨੇ % ਫਰਕ ਪਏਗਾ, ਉਸ ਹਿਸਾਬ ਨਾਲ ਚੱਲੋ ਤਾਂ ਤੁਹਾਨੂੰ ਸੱਚੀ ਮੁੱਚੀ ਆਰਾਮ ਵੀ ਮਿਲਦਾ ਹੈ। ਇਸ ਗੱਲ ਦੇ ਲਈ, ਇਸ ਦੀ ਤਰਜਮਾਨੀ ਕਰਨ ਦੇ ਲਈ ਅਸੀਂ ਪਹੁੰਚੇ ਹੋਏ ਹਾਂ ਉਚੇਚੇ ਤੌਰ ਤੇ ਗੋਇਲ ਸਾਹਿਬ ਦੀ OPD ਦੇ ਵਿੱਚ, ਉਹਨਾਂ ਦੇ ਇੱਕ ਕੈਂਪ ਦੇ ਵਿੱਚ। ਔਰ ਲੋਕਾਂ ਦੇ ਬਿਲਕੁਲ ਨਿਊਟਰਲ ਰॉ ਜੋ ਉਹਨਾਂ ਦੇ ਮਨ ਦੇ ਵਿੱਚ ਹੈ, ਉਹੋ ਜਿਹੇ ਵਿਚਾਰ ਅਸੀਂ ਅੱਜ ਜਾਣਨਾ ਚਾਹਾਂਗੇ ਕਿ ਲੋਕ ਉਹਨਾਂ ਬਾਰੇ ਕੀ ਸੋਚਦੇ ਨੇ, ਕੀ ਕਹਿੰਦੇ ਨੇ, ਔਰ ਸੱਚੀ ਮੁੱਚੀ ਉਹਨਾਂ ਨੂੰ ਫਰਕ ਪੈ ਰਿਹਾ ਜਾਂ ਨਹੀਂ। ਕਿਉਂਕਿ ਆਪ ਜੋ ਕਹਿੰਦੇ ਨੇ ਉਹਦੀ ਜਿਹੜੀ ਪੁਸ਼ਟੀ ਹੈ, ਉਹਦੀ ਜਿਹੜੀ ਗੱਲ ਦੇ ਉੱਪਰ ਮੋਹਰ ਲਾਉਂਦੇ ਨੇ, ਉਹ ਲੋਕ ਲਾਉਂਦੇ ਨੇ ਜਿਨ੍ਹਾਂ ਨੂੰ ਸੱਚੀ ਮੁੱਚੀ ਫਰਕ ਪਿਆ ਹੁੰਦਾ ਹੈ, ਜਾਂ ਫਿਰ ਜਿਹੜੇ ਇੱਕ ਉਮੀਦ ਲੈ ਕੇ ਆਏ ਹੁੰਦੇ ਨੇ। ਆਓ ਫਿਰ ਇਹਨਾਂ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਮ। ਕਿੱਥੋਂ ਆਏ ਹੋ ਤੁਸੀਂ? ਅਸੀਂ ਡੇਰਾ ਬਾਬਾ ਨਾਨਕ ਤੋਂ। ਇੰਨੀ ਦੂਰੋਂ? ਹਾਂਜੀ। ਅੱਛਾ, ਗੁਰਦਾਸਪੁਰ ਤੋਂ ਤੁਸੀਂ ਇੱਥੇ ਆਏ, ਕਿਵੇਂ ਗੋਇਲ ਸਾਹਿਬ ਦਾ ਪਤਾ ਲੱਗਾ? ਇਹਨਾਂ ਦੇ ਮੈਮ ਅਸੀਂ ਰੀਲਾਂ ਵਗੈਰਾ ਇੰਸਟਾਗ੍ਰਾਮ ਤੇ ਕਾਫੀ ਹੈ, ਤੇ YouTube ਤੇ ਵੀ ਔਰ ਟੀਵੀ ਦੇ ਵਿੱਚ ਵੀ ਆਉਂਦੀ ਰਹਿੰਦੀ ਹੈ ਇੰਟਰਵਿਊ। ਤੇ ਬਸ ਉਹ ਅਸੀਂ ਦੇਖਿਆ ਤੇ ਅਸੀਂ ਪਹਿਲਾਂ ਡਾਕਟਰਾਂ ਦੇ ਕੋਲ ਵੀ ਗਏ ਆ, ਪਰ ਸਾਨੂੰ ਕੋਈ ਰਿਲੀਫ ਨਹੀਂ ਮਿਲੀ। ਡਾਕਟਰ ਆਪਰੇਟ ਬਾਰੇ ਦੱਸਦੇ ਸੀ। ਓਕੇ। ਫਿਰ ਅਸੀਂ ਸੋਚਿਆ ਵੀ ਚਲੋ ਇਹਨਾਂ ਦਾ ਆਯੁਰਵੈਦਿਕ ਦਾ ਦਵਾਈ ਆ, ਉਹ ਯੂਜ਼ ਕਰਕੇ ਦੇਖਦੇ ਆ। ਹੁਣ ਇਸ ਕਰਕੇ ਹੀ ਇੱਥੇ ਆਏ ਆ। ਆਪਰੇਸ਼ਨ ਕਿਸ ਚੀਜ਼ ਦਾ ਦੱਸਿਆ ਸੀ? ਸਮੱਸਿਆ ਕੀ ਸੀ? ਇਹਨਾਂ ਨੂੰ ਥਾਇਰਾਇਡ ਦੀ ਸਮੱਸਿਆ ਹੈ। ਓਕੇ। ਤੇ ਥਾਇਰਾਇਡ ਜਿਹੜਾ ਗਲੇ ਵਿੱਚ ਕਾਫੀ ਫੈਲਿਆ ਹੋਇਆ ਹੈ, ਗਲੇ ਤੋਂ ਲੈ ਕੇ ਛਾਤੀ ਤੱਕ। ਤੇ ਉਹਦਾ ਡਾਕਟਰ ਆਪਰੇਟ ਕਹਿੰਦੇ ਸੀ। ਤੇ ਆਪਰੇਟ ਦੇ ਵਿੱਚ ਵੀ ਉਹ ਗਰੰਟੀ ਨਹੀਂ ਸੀ ਲੈਂਦੇ, ਸਿਰਫ 100 ਚੋਂ 5% ਗਰੰਟੀ ਲੈਂਦੇ ਸੀ ਵੀ ਆਪਰੇਟ ਜਿਹੜਾ ਕਾਮਯਾਬ ਹੋ ਜਾਏਗਾ। ਫਿਰ ਅਸੀਂ ਡਾਕਟਰਾਂ ਨੂੰ ਮਨਾ ਕਰਤਾ ਵੀ ਨਹੀਂ, ਅਸੀਂ ਆਪਰੇਟ ਨਹੀਂ ਕਰਾਉਣਾ। ਤੇ ਅਸੀਂ ਵੀ ਇਹਨਾਂ ਗੋਇਲ ਸਾਹਿਬ ਕੋਲ ਜਾਂਦੇ ਆ। ਤੇ ਫਿਰ ਅਸੀਂ ਇਹਨਾਂ ਦੀ ਅੰਮ੍ਰਿਤਸਰ ਤੋਂ ਅਪਾਇੰਟਮੈਂਟ ਲਈ। ਤੇ ਅਪਾਇੰਟਮੈਂਟ ਲੈ ਕੇ ਫਿਰ ਇਹਨਾਂ ਦੱਸਿਆ ਵੀ 26 ਤਰੀਕ ਨੂੰ ਉਹਨਾਂ ਦਾ ਜਲੰਧਰ ਕੈਂਪ ਲੱਗਣਾ। ਤੇ ਫਿਰ ਇਸ ਕਰਕੇ ਅੱਜ ਅਸੀਂ ਪਹਿਲੀ ਵਾਰੀ ਆਏ ਦਿਖਾਉਣ ਵਾਸਤੇ। ਸੋ ਇੱਥੇ ਆਣ ਕੇ ਕਿਹੋ ਜਿਹਾ ਲੱਗਾ ਤੁਹਾਨੂੰ? ਬਹੁਤ ਵਧੀਆ ਜੀ, ਬਹੁਤ ਵਧੀਆ। ਬਹੁਤ ਕਾਫੀ ਪੇਸ਼ੈਂਟ ਆਏ ਹੋਏ ਸੀ ਸਾਡੇ ਆਉਣ ਤੋਂ ਪਹਿਲਾਂ, ਤੇ ਹੋ ਕੇ ਵੀ ਚਲੇ ਗਏ। ਇੱਥੇ ਬਹਿਣ ਨੂੰ ਯਾਨੀ ਕਿ ਫੈਸਿਲਿਟੀਆਂ ਸਾਰੀਆਂ ਹੈਗੀਆਂ ਵਾ, ਖਾਣ ਪੀਣ ਦਾ ਵੀ ਪ੍ਰੋਗਰਾਮ ਸਾਰਾ, ਰੋਟੀ ਪਾਣੀ ਦਾ ਬੰਦੋਬਸਤ ਸੀ। ਉਹ ਖਾਧਾ ਤੇ ਬਹੁਤ ਵਧੀਆ ਲੱਗਾ, ਸਟਾਫ ਵੀ ਬਹੁਤ ਵਧੀਆ। ਤੁਸੀਂ ਵੀ ਵੀਰ ਜੀ ਨਾਲ ਹੀ ਹੋ? ਹਾਂਜੀ ਜੀ, ਮੈਂ ਆਪਣੇ ਮਦਰ ਨੂੰ ਲੈ ਕੇ ਆਇਆ। ਓਕੇ। ਹਾਂਜੀ ਜੀ, ਡੇਰਾ ਬਾਬਾ ਨਾਨਕ ਤੋਂ ਬਿਲਕੁਲ। ਸਾਰੇ ਇਕੱਠੇ ਹੋ? ਹਾਂਜੀ ਇਕੱਠੇ ਜੀ। ਹਾਂਜੀ, ਕੀ ਬਾਤ ਹੈ। ਅਸੀਂ ਬਿਲਕੁਲ ਬਾਰਡਰ ਦੇ ਉੱਤੇ ਆ, ਪਾਕਿਸਤਾਨ ਦੇ ਨਜ਼ਦੀਕ ਕੋਰੀਡੋਰ ਤੇ ਲਾਗੇ। ਅਸੀਂ ਕਾਫੀ ਜ਼ਿਆਦਾ ਸਰਚ ਵੀ ਕੀਤੀ ਆ YouTube ਤੇ, ਮਤਲਬ ਕਿ ਤਕਰੀਬਨ ਜਿਸ ਹਿਸਾਬ ਨਾਲ ਵੀ ਬੈਸਟ ਹੀ ਲੱਗੇ ਨੇ ਸਾਰਿਆਂ ਤੋਂ। ਤੇ ਅਸੀਂ ਚਾਹੁੰਦੇ ਆ ਵੀ ਇਦਾਂ ਹੀ ਸਾਨੂੰ ਵੀ ਇਲਾਜ ਵੀ ਬੈਸਟ ਹੀ ਮਿਲੇ। ਤੇ ਬਾਕੀ ਸਾਰਿਆਂ ਆਉਂਦਿਆਂ ਬੜਾ ਵਧੀਆ ਗਾਈਡੈਂਸ ਕੀਤਾ ਵਾ, ਸਟਾਫ ਬੜੇ ਸੋਹਣੇ ਮਿਲੇ ਨੇ। ਚਲੋ ਆਏ ਚਾਹੇ ਨੂੰ ਰਿਫਰੈਸ਼ਮੈਂਟ ਵੀ ਜਿੱਦਾਂ ਮਰਜ਼ੀ ਹੈ ਨਾ ਜੀ, ਉਹ ਵੀ ਚਲੋ ਵਧੀਆ ਗੱਲ ਆ। ਪਰ ਬੜੇ ਆਰਾਮ ਨਾਲ ਬੈਠੇ ਆ, ਕੋਈ ਕਿਸੇ ਨੂੰ ਕਹਿਣ ਨਹੀਂ ਡਿਆ ਪਰਾਂ ਹੋ ਜਾ ਪਰਾਂ ਹੋ ਜਾ, ਜਿੱਦਾਂ ਧੱਕੇ ਮਾਰਦੇ ਨੇ। ਕੋਈ ਗੱਲ ਨਹੀਂ, ਬੜਾ ਸੋਹਣਾ ਟ੍ਰੀਟਮੈਂਟ, ਬਹੁਤ ਸੋਹਣਾ। ਮਨ ਦੇ ਵਿੱਚ ਉਹਦਾ ਕੁਝ ਸਵਾਲ ਤਾਂ ਹੋਣੇ ਆ, ਮਿਲ ਕੇ ਕਿਹੋ ਜਿਹਾ ਲੱਗਣਾ, ਤੁਸੀਂ ਦੱਸੋ ਇਹਦੇ ਬਾਰੇ। ਹਾਂਜੀ, ਮੈਂ ਉਹਨਾਂ ਦੀ ਕਾਫੀ ਜ਼ਿਆਦਾ YouTube ਤੇ ਵੀਡੀਓਜ਼ ਵੇਖੀਆਂ ਹੋਈਆਂ। ਤੇ ਹਾਂਜੀ, ਉਹਨਾਂ ਦੇ ਮੈਨੂੰ ਲੱਗਦਾ ਤੁਸੀਂ ਸਭ ਨੂੰ ਕਿਹਾ ਹੋਣਾ। ਚੱਲੀਏ। ਹਾਂਜੀ, ਕਾਫੀ ਦੇਰ ਤੋਂ ਮੈਂ ਨਾ ਫੋਲੋ ਉਹਨਾਂ ਨੂੰ ਕਰਦੀ ਪਈ ਸੀ। ਉਹਨਾਂ ਦੇ ਹਾਂਜੀ ਸਾਰੇ ਜੋ ਵੀ ਹੈਗੇ ਨਾ, ਤੇ ਘਰੇ ਹੀ ਮੈਂ ਆਪਣੀ ਖੁਦ ਵੀ ਕੋਈ ਪ੍ਰੋਬਲਮ ਹੋਵੇ ਥੋੜੀ ਨਿੱਕੀ ਮੋਟੀ, ਤੇ ਉਹ ਚਲੋ ਆਪਣੇ ਇਲਾਜ ਖੁਦ ਕਰ ਲੈਂਦੀ। ਇਹ ਜਿਹੜੇ ਉਹ ਨੁਸਖੇ ਦੱਸਦੇ ਨੇ ਉਹੀ ਵਾਲੇ? ਉਹੀ ਮੈਂ ਖੁਦ ਇਲਾਜ ਕਰ ਲੈਂਦੀ। ਹਾਂ। ਤੇ ਉਹ ਮੈਂ ਆਪਣੇ ਘਰਦਿਆਂ ਨੂੰ ਵੀ ਸਾਰਿਆਂ ਨੂੰ ਕਹਿੰਦੀ ਹੁੰਦੀ ਆ, ਉੱਥੇ ਸਹੁਰੇ ਪਰਿਵਾਰ 'ਚ ਵੀ ਮੈਂ ਸਾਰਿਆਂ ਨੂੰ ਕਹਿੰਦੀ ਆਹ ਕਰੋ, ਇਸ ਤਰ੍ਹਾਂ ਜੋ ਮੈਨੂੰ ਚੰਗਾ ਲੱਗਦਾ ਇਹਨਾਂ ਨੇ। ਤੇ ਫਿਰ ਮੈਂ ਇਹਨਾਂ ਦੇ ਮੰਮੀ ਨੂੰ ਮੇਰੇ ਨੂੰ ਦੱਸਿਆ, ਇਹਨਾਂ ਨੇ ਆਪਰੇਟ ਦੱਸਿਆ।
ਓਕੇ ਅਸੀਂ ਆਪਰੇਟ ਤੋਂ ਜਾਣ ਕੇ ਉਹਨਾਂ ਨੇ ਕੋਈ ਲਿਆ ਨਹੀਂ 4-5% ਤੱਕ ਹੀ ਉਹਨਾਂ ਨੇ ਕਿਹਾ ਵੀ ਗਾਰੰਟੀ ਗਾਰੰਟੀ ਹੈਗੀ ਆ। ਫਿਰ ਅਸੀਂ ਕਿਹਾ ਵੀ ਅਸੀਂ ਕੋਈ ਇਸ ਤਰ੍ਹਾਂ ਦਾ ਟ੍ਰੀਟਮੈਂਟ ਨਹੀਂ ਕਰਾਉਣਾ ਚਾਹੁੰਦੇ ਤੇ ਫਿਰ ਮੈਂ ਸੋਚਿਆ ਮੈਂ ਕਿਹਾ ਤੁਸੀਂ ਅਸੀਂ ਗੋਇਲ ਸਾਹਿਬ ਨੂੰ ਮਿਲ ਲੈਂਦੇ ਆ ਜੋ ਵੀ ਕਹਿੰਦੇ ਮੈਂ ਇੰਨੀ ਦੇਰ ਦੇ ਨੁਸਖੇ ਤੇ ਅਪਣਾਏ ਰਹੀ ਹਾਂ ਗੋਇਲ ਸਾਹਿਬ ਦੇ, ਸ਼ਾਇਦ ਕਿਤੇ ਇਹਦੇ ਨਾਲ ਫਾਇਦਾ ਵੀ ਹੋ ਜਾਏ, ਹੈ ਨਾ? ਤੇ ਫਿਰ ਉਹ ਅਸੀਂ ਸੋਚਿਆ ਤੇ ਅਪਾਇੰਟਮੈਂਟ ਲਈ ਸਰ ਦੀ ਤੇ ਹੁਣ ਮਿਲੇ, ਹੁਣ ਉਹਨਾਂ ਨੂੰ ਮਿਲ ਕੇ ਫਿਰ ਵੇਖਾਂਗੇ ਹੈ ਨਾ, ਫਿਰ ਅੱਗੇ ਦੱਸਾਂਗੇ। ਤੁਸੀਂ ਜਾ ਕੇ ਅੰਦਰ ਇਹ ਕਹਿਣਾ ਕਿ ਮੈਂ ਤੁਹਾਡੀ ਬਹੁਤ ਵੱਡੀ ਫੈਨ ਆ। ਹਾਂਜੀ ਹਾਂਜੀ ਤੁਸੀਂ ਗੋਇਲ ਸਾਹਿਬ ਦੇ ਫੈਨ ਸਾਨੂੰ ਹਰ ਇੱਕ ਕੈਂਪ ਚੋਂ ਇਨਫੈਕਟ ਮਿਲ ਹੀ ਜਾਂਦੇ ਨੇ, ਔਰ ਇਹ ਚੰਗੀ ਗੱਲ ਹੈ, ਫੈਨ ਹੋਣਾ ਵੀ ਚਾਹੀਦਾ ਹੈ। ਤੁਹਾਨੂੰ ਜਿਹੜੀ ਇਹ ਸਮੱਸਿਆ ਹੈ ਤੁਹਾਨੂੰ ਸਾਰੇ ਜਣੇ ਖਿੱਚ ਕੇ ਲੈ ਕੇ ਆਏ ਆ ਹਾਂਜੀ ਵੀ ਅਸੀਂ ਤੁਹਾਡਾ ਆਪਰੇਸ਼ਨ ਨਹੀਂ ਕਰਾਉਣਾ, ਤੁਹਾਨੂੰ ਮੰਜੇ ਤੇ ਨਹੀਂ ਪਾਣਾ, ਤੁਹਾਨੂੰ ਇਦਾਂ ਹੀ ਠੀਕ ਕਰਨਾ ਹੈ। ਕਿਉਂਕਿ ਮਾਵਾਂ ਜਿਹੜੀਆਂ ਨੇ ਨਾ, ਉਹ ਮਾਵਾਂ ਇਦਾਂ ਹੱਸਦੀਆਂ ਖੇਡਦੀਆਂ ਚੰਗੀਆਂ ਲੱਗਦੀਆਂ ਨੇ, ਮਾਵਾਂ ਮੰਜੇ ਤੇ ਪੈ ਜਾਣ ਸਾਰਾ ਘਰ ਹੀ ਮੁੱਦਾ ਪੈ ਜਾਂਦਾ ਹੈ, ਸਹੀ ਗੱਲ ਹਨਾ? ਸਭ ਦੇ ਚਿਹਰੇ ਮਸੋਸੇ ਜਾਂਦੇ ਆ। ਸੋ ਬੱਚਿਆਂ ਦੇ ਕਹਿਣ ਤੇ ਅੱਜ ਤੁਸੀਂ ਲੈ ਕੇ ਆਏ ਹੋ ਆਪਣੇ ਆਪ ਨੂੰ ਇੱਥੇ, ਤੇ ਕਿੰਨੇ ਕੁ % ਆਸ ਆ? ਬਹੁਤ ਬਹੁਤ ਜ਼ਿਆਦਾ, ਹਾਂਜੀ 100%। ਹਾਂਜੀ ਕੀ ਬਾਤ ਹੈ। ਹਾਂਜੀ ਹਾਂਜੀ ਕਹਿੰਦੇ ਕਿ ਭਰੋਸਾ ਹੋਵੇ ਨਾ ਬੰਦੇ ਨੂੰ। ਇਹਨਾਂ ਬੱਚਿਆਂ ਦੇ ਮਗਰ ਜਿਹੜਾ ਨਾ ਬਹੁਤ ਜ਼ਿਆਦਾ ਅੱਛਾ, ਬੱਚਿਆਂ ਦੇ ਕਹਿਣ ਤੇ ਹੋਰ ਵੀ ਜ਼ਿਆਦਾ ਹੋਇਆ। ਹਾਂਜੀ ਹਾਂਜੀ ਬਿਲਕੁਲ, ਜਿੱਥੇ ਬੱਚੇ ਲੈ ਕੇ ਜਾਣਗੇ ਉਹ ਸਹੀ ਜਗ੍ਹਾ ਤੇ ਹੀ ਲੈ ਕੇ ਜਾਣਗੇ, ਇਸ ਭਰੋਸੇ ਦੇ ਉੱਤੇ ਵੀ ਆਏ ਨਾਲ। ਕੀ ਬਾਤ। ਤੁਸੀਂ ਇਹਨਾਂ ਦੀ ਬੇਟੀ ਹੋ ਨਾ? ਹਾਂਜੀ ਓਕੇ। ਸੋ ਧੀਆਂ ਦਾ ਅੱਖਾਂ ਮਾਵਾਂ ਕਦੀ ਨਹੀਂ ਟਾਲਦੀਆਂ। ਕਈ ਵਾਰੀ ਨਾ ਘਰਾਂ ਦੇ ਵਿੱਚ ਇਹ ਵੀ ਹੁੰਦਾ ਹੈ ਕਿ ਮਾਂ ਸਾਡੀ ਭੈਣ ਨੇ ਜੋ ਕਹਿਤਾ ਉਹੀ ਕਰਦੀ। ਸੋ ਸੱਚੀ ਮੁੱਚੀ ਰਿਸ਼ਤਾ ਹੀ ਇਹੋ ਜਿਹਾ ਹੈ। ਚੰਗੀ ਗੱਲ ਹੈ ਜੀ, ਔਰ ਉਮੀਦ ਕਰਦੇ ਹਾਂ ਕਿ ਤੁਸੀਂ ਇੱਥੇ ਆਏ ਹੋ ਤੇ ਸਿਹਤਯਾਬ ਹੋ ਕੇ ਜਾਓ। ਪ੍ਰੋਬਲਮ ਕੀ ਹੈ ਤੁਹਾਡੀ? प्रॉब्लम मेरी बैक प्रॉब्लम भी है ਸਰਵਾਈਕਲ ਤੇ ਦੀ? ਸ਼ੋਲਡਰ ਵੀ ਹੈ ਤੇ ਸਰਵਾਈਕਲ ਵੀ ਹੈ ਤੇ ਓਕੇ, ਸ਼ੋਲਡਰ ਦਾ ਮੈਨੂੰ ਡਾਕਟਰ ਨੇ ਨਾ ਆਪਰੇਟ ਦੱਸਿਆ ਹੈ। ਅੱਛਾ, ਹਾਂਜੀ ਸ਼ੋਲਡਰ ਦਾ ਸਿੱਧਾ ਆਪਰੇਟ ਹੀ ਦੱਸ ਦਿੱਤਾ? ਹਾਂਜੀ, ਬੜੀ ਦੇਰ ਦੀ ਦਰਦ ਹੁੰਦੀ ਨਾ, ਜ਼ਿਆਦੀ ਹੋ ਗਈ ਹੁਣ ਤੇ ਸਾਰੀ ਬਾਂਹ ਹੀ ਦਰਦ ਹੁੰਦੀ ਹੈ। ਓਕੇ, ਹਾਂਜੀ ਸੋ ਇਸ ਕਰਕੇ ਤੁਸੀਂ ਆਪਰੇਟ ਤੋਂ ਹਰ ਕੋਈ ਬਚਣਾ ਚਾਹੁੰਦਾ ਹੈ ਨਾ, ਹਾਂਜੀ, ਆਪਰੇਸ਼ਨ ਨਾ ਹੀ ਅੱਗੇ ਕਰਾ। ਗੋਡਿਆਂ ਦਾ ਹੋਇਆ ਟ੍ਰਾਂਸਪਲਾਂਟ ਮੇਰਾ। ਅੱਛਾ, ਹਾਂਜੀ, ਉਹਦੇ ਚ ਕਿੰਨਾ ਕਰਾਮ ਆ? ਆਰਾਮ ਨਾਲ। ਓਕੇ, ਸੋ ਹੁਣ ਆ ਪ੍ਰੋਬਲਮ ਵੀ ਕੱਲੀ ਕੱਲੀ ਹੱਡੀ ਨੂੰ ਕਿੱਥੇ ਅਸੀਂ ਆਪਰੇਟ ਕਰਾਉਂਦੇ ਹਾਂਜੀ ਰਹੀਏ, ਹਾਂਜੀ, ਹੈ ਨਾ? ਫਿਰ ਬੰਦਾ ਕਹਿੰਦਾ ਕਿ ਚਲੋ ਫਿਰ ਕਿਉਂ ਕੋਈ ਨਾ। ਆਸਰਾ ਤੇ ਲੈਂਦਾ ਹੀ ਆ ਨਾ ਵੀ ਸਾਨੂੰ ਹਾਂ ਹੁਣ ਆਰਾਮ ਆਊਗਾ ਫਿਰ ਹੀ ਪਤਾ ਲੱਗੂਗਾ। ਓਕੇ, ਤੇ ਗੋਇਲ ਸਾਹਿਬ ਬਾਰੇ ਕਿੰਨੇ ਦੱਸਿਆ? ਮੇਰੇ ਉਹ ਸਾਸੰਗੀ ਸੀ ਭੈਣ ਇੱਕ, ਅੱਛਾ, ਹਾਂ, ਉਹਨਾਂ ਨੇ ਅੰਮ੍ਰਿਤਸਰ ਜਦੋਂ ਕੈਂਪ ਲੱਗਾ ਨਾ ਉਦੋਂ ਉਹਨਾਂ ਨੇ ਦਵਾਈ ਲਈ ਨਾ, ਤੇ ਫਿਰ ਉਹਨੂੰ ਥੋੜਾ ਜਿਹਾ ਫਰਕ ਲੱਗਾ ਉਹਨੂੰ ਵੀ, ਓਕੇ, ਤੇ ਫਿਰ ਮੈਨੂੰ ਉਹਨੇ ਦੱਸਿਆ। ਮੈਨੂੰ ਫਰਕ ਲੱਗਾ ਕਿ ਤੂੰ ਹੀ ਜਾ, ਹਾਂਜੀ ਹਾਂਜੀ ਹੈ ਨਾ? ਹਾਂਜੀ ਜੀ, ਸੋ ਬਾਪੂ ਜੀ ਨਾਲ ਲੈ ਕੇ ਆਏ ਆ ਤੁਹਾਨੂੰ, ਹੈ ਨਾ? ਹਾਂਜੀ ਹਾਂਜੀ ਇਹ ਚੰਗੀ ਗੱਲ ਹੈ, ਕਿਉਂਕਿ ਨਾਲ ਸਾਥ ਹੋਵੇ ਤਾਂ ਬੰਦਾ ਜਿਹੜਾ ਹੋਰ ਵੀ ਜ਼ਿਆਦਾ ਹਿੰਮਤ ਕਰਦਾ ਹੈ। ਹੁਣ ਕਿਹੜੀ ਕਿਹੜੀ ਚੀਜ਼ ਦਾ ਆਪਰੇਟ ਕਰਾਈਏ? ਸੋ ਇਸ ਕਰਕੇ ਲੱਗਾ ਵੀ ਚਲੋ ਆਪਾਂ ਆਯੁਰਵੈਦਿਕ ਵਾਲੇ ਪਾਸੇ ਜਾਂਦੇ ਹਾਂ, ਹਾਂਜੀ ਹਾਂਜੀ, ਹੈ ਨਾ? ਬਹੁਤ ਵਾਰੀ ਇਦਾਂ ਹੁੰਦਾ ਕਿ ਬੰਦਾ ਬਹੁਤ ਸਾਰੀਆਂ ਦਵਾਈਆਂ ਖਾ ਕੇ ਵੀ ਅੱਕ ਜਾਂਦਾ, ਤੇ ਉਸ ਤੋਂ ਬਾਅਦ ਉਹਨੂੰ ਹੁੰਦਾ ਹੈ ਕਿ ਕਿਉਂ ਨਾ ਹੁਣ ਆਯੁਰਵੈਦਿਕ ਤਰੀਕਾ ਅਪਣਾਇਆ ਜਾਵੇ, ਕਿਉਂਕਿ ਆਪਰੇਸ਼ਨ ਹਰ ਚੀਜ਼ ਦਾ ਹੱਲ ਨਹੀਂ ਹੈ। ਅਲੱਗ-ਅਲੱਗ ਸਮੱਸਿਆਵਾਂ ਲੈ ਕੇ ਲੋਕ ਆਉਂਦੇ ਨੇ, ਹਰ ਕਿਸੇ ਦੀ ਪ੍ਰੋਬਲਮ ਵੱਖੋ ਵੱਖਰੀ ਹੈ। ਕਿਸੇ ਨੂੰ ਥਾਇਰਾਇਡ ਦੀ ਪ੍ਰੋਬਲਮ ਹੈ, ਕਿਸੇ ਨੂੰ ਹੱਡੀਆਂ ਦੀ ਪ੍ਰੋਬਲਮ ਹੈ, ਕਿਸੇ ਨੂੰ ਸ਼ੂਗਰ ਦੀ ਪ੍ਰੋਬਲਮ ਹੈ, ਤੇ ਕਿਸੇ ਨੂੰ ਜੋੜਾਂ ਦੇ ਦਰਦ ਨੇ ਪਰੇਸ਼ਾਨ ਕੀਤਾ ਹੋਇਆ। ਜਿੰਨੀਆਂ ਵੀ ਸਮੱਸਿਆਵਾਂ ਨੇ, ਜਦੋਂ ਇਨਸਾਨ ਥੱਕ ਜਾਂਦਾ ਹੈ ਦਵਾਈਆਂ ਖਾ ਖਾ ਕੇ, ਫਿਰ ਇੱਕ ਇਹੋ ਜਿਹਾ ਟਾਈਮ ਆਉਂਦਾ ਹੈ ਕਿ ਕਿੰਨੀ ਕੁ ਚਿਰ ਦਵਾਈਆਂ ਖਾਵਾਂਗੇ। ਕਿਉਂਕਿ ਕਹਿੰਦੇ ਨੇ ਕਿ ਜਿਹੜੀਆਂ ਇਹ ਐਲੋਪੈਥਿਕ ਦਵਾਈਆਂ ਨੇ, ਤੁਹਾਡੀ ਬਾਡੀ ਦੇ ਉੱਪਰ ਮਾੜਾ ਅਸਰ ਵੀ ਪਾਉਂਦੀਆਂ ਨੇ। ਬੇਸ਼ੱਕ ਤੁਸੀਂ ਇਕੱਲੇ ਐਸਿਡ ਦੀ ਗੋਲੀ ਖਾ ਲਓ, ਉਹ ਐਸਿਡ ਦੀ ਗੋਲੀ ਵੀ ਤੁਹਾਡੀ ਹੱਡੀਆਂ ਨੂੰ ਖੋਰਦੀ ਆ ਅੰਦਰ ਜਾ ਕੇ। ਸੋ ਇਸੇ ਕਰਕੇ ਐਲੋਪੈਥੀ ਤੋਂ ਬਹੁਤ ਸਾਰੇ ਲੋਕ ਨਿਜਾਤ ਪਾਉਣਾ ਚਾਹੁੰਦੇ ਨੇ, ਤੇ ਚਾਹੁੰਦੇ ਨੇ ਕਿ ਸਾਨੂੰ ਆਯੁਰਵੈਦਿਕ ਦਵਾਈ ਕੋਈ ਮਿਲ ਜਾਵੇ ਜਿਹਦੇ ਨਾਲ ਅਸੀਂ ਆਪਣਾ ਇਲਾਜ ਬਿਹਤਰ ਤਰੀਕੇ ਨਾਲ ਕਰ ਸਕੀਏ। ਸਾਡੇ ਨਾਲ ਇੱਕ ਮੈਡਮ ਨੇ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ। ਕਿੱਥੋਂ ਆਏ ਹੋ ਤੁਸੀਂ? ਅਸੀਂ ਨਵਾਂ ਸ਼ਹਿਰ ਤੋਂ ਆਏ ਹਾਂ। ਨਵਾਂ ਸ਼ਹਿਰ ਤੋਂ, ਜਲੰਧਰ? ਹਾਂਜੀ ਚਲੋ, ਜਲੰਧਰ ਖਿੱਚ ਲਿਆ ਤੁਹਾਨੂੰ ਹੈ। ਹਾਂਜੀ, ਨਹੀਂ ਅਸੀਂ ਨਵਾਂ ਸ਼ਹਿਰ ਵੀ ਗਏ ਸੀ, ਅੱਛਾ, ਉੱਥੇ ਵੀ ਆਏ ਸੀ ਡਾਕਟਰ ਸਾਹਿਬ। Okay. ਅਸੀਂ ਸੈਕੰਡ ਟਾਈਮ ਆਏ ਆ। ਓਕੇ, ਮਤਲਬ ਮੈਨੂੰ ਰਸੌਲੀਆਂ ਦੀ ਪ੍ਰੋਬਲਮ ਸੀ। ਅੱਛਾ, ਰਸੌਲੀਆਂ ਕਾਫੀ ਵੱਡੀਆਂ ਹੋਈਆਂ ਸੀ, ਜਿੱਦਾਂ ਰਸੌਲੀਆਂ ਕਿੱਥੇ ਸੀ ਤੁਹਾਡੇ? ਗਲੇ 'ਚ ਸੀ। ਗਲੇ 'ਚ ਰਸੌਲੀਆਂ? ਮਾਈ ਹਾਂਜੀ। ਗੁੱਡਨੈਸ। ਤਾਂ ਡਾਕਟਰ ਨੇ ਆਪਰੇਟ ਕਰਨ ਲਈ ਕਿਹਾ ਸੀ, ਜਿਸ ਤਰ੍ਹਾਂ ਕਿ ਅਗਰ ਹੋਰ ਵੱਡੀਆਂ ਹੋਈਆਂ ਤਾਂ ਆਪਰੇਸ਼ਨ ਕਰਵਾਉਣਾ ਪੈਣਾ ਨਾ। ਉਹ ਤਾਂ ਹੋਰ ਵੀ ਔਖਾ। ਹਾਂਜੀ, ਪਰ ਗਾਰੰਟੀ ਦਿੱਤੀ ਸੀ ਡਾਕਟਰ ਨੇ ਆਪਰੇਸ਼ਨ ਤੋਂ ਬਾਅਦ? ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਆਪਰੇਸ਼ਨ ਵੀ ਕਹਿ ਦਿੰਦੇ ਨੇ, ਗਾਰੰਟੀ ਵੀ ਨਹੀਂ ਦਿੰਦੇ, ਤੇ ਉਹ ਤੇ ਮਰੀਜ਼ ਦੇ ਨਾਲ ਧੱਕਾ ਹੀ ਆ। ਥੋੜੀਆਂ ਵੱਡੀਆਂ ਹੋ ਜਾਂਦੀਆਂ ਨਾ, ਅਸੀਂ ਉਹਦਾ ਤਾਂ ਆਪਰੇਸ਼ਨ ਕਰ ਦਿੰਦੇ ਆ। ਅੱਛਾ, ਜਿਹੜੀਆਂ ਆਮ ਛੋਟੀਆਂ ਛੋਟੀਆਂ ਤਾਂ ਹਰੇਕ ਦੇ ਹੀ ਹੁੰਦੀਆਂ, ਜਿਹੜੀਆਂ ਗਰੋਥ ਕਰ ਜਾਂਦੀਆਂ ਉਹਦਾ ਅਸੀਂ ਆਪਰੇਸ਼ਨ ਕਰਦੇ ਆ। ਤੇ ਅੱਗੋਂ ਗਰੋਥ ਹੋਵੇ ਦੁਬਾਰਾ ਨਹੀਂ ਹੋ ਸਕਦੀ, ਇਹਦੀ ਕੋਈ ਗਾਰੰਟੀ ਨਹੀਂ ਵੀ ਫੇਰ ਨਾ ਹੋਵੇ। ਇਸ ਸੋ ਫਿਰ ਬੰਦਾ ਸੋਚਦਾ ਸੋਚਿਆ ਵੀ ਗੋਇਲ ਸਾਹਿਬ ਨੂੰ, ਉਹਨਾਂ ਨੇ ਕਿਹਾ ਸੀ ਵੀ ਠੀਕ ਹੋ ਜਾਣੀ ਹੈ, ਤੁਸੀਂ 3 ਮਹੀਨੇ ਦਵਾਈ ਖਾਓ। ਓਕੇ, ਹੁਣ 3 ਮਹੀਨੇ ਦਵਾਈ ਖਾ ਕੇ ਅਸੀਂ ਦੁਬਾਰਾ
ਸਕੈਨ ਕਰਾ ਕੇ ਦੁਬਾਰਾ ਅੱਜ ਆਏ ਹਾਂ। ਸੈਕਿੰਡ ਟਾਈਮ ਆਏ ਹੋ ਹਾਂਜੀ ਤੇ ਓਕੇ ਬਿਲਕੁਲ ਠੀਕ ਹੈ, ਹੁਣ ਨਹੀਂ ਹੈਗੀ। ਮਾਈ ਗੁੱਡਨੈਸ ਕੀ ਬਾਤ ਹੈ, ਤਾੜੀਆਂ ਇਹਨਾਂ ਦੇ ਲਈ ਹਾਂਜੀ। ਵੀ ਜਿਨ੍ਹਾਂ ਨੂੰ ਡਾਕਟਰ ਨੇ ਕਿਹਾ ਸੀਗਾ ਕਿ ਆਪਰੇਸ਼ਨ ਹੋਊਗਾ ਹੂੰ। ਔਰ ਇਹ ਜਿਹੜੀ ਗੱਲ ਹੈ ਕੋਈ ਵੀ ਝੂਠੀ ਗੱਲ ਨਹੀਂ ਹੈ ਇਹਦੇ ਵਿੱਚੋਂ, ਕੁਝ ਵੀ ਬਨਾਵਟੀ ਨਹੀਂ ਹੈ। ਤੁਹਾਡੇ ਸਾਹਮਣੇ ਮਰੀਜ਼ ਬੈਠਾ ਆ ਔਰ ਆਪਣੇ ਮੂੰਹੋਂ ਦੱਸ ਰਿਹਾ। ਪਲੀਜ਼ ਇੱਕ ਵਾਰੀ ਰਿਪੀਟ ਕਰਨਾ ਹੈ ਗੱਲ। ਹਾਂਜੀ ਬਿਲਕੁਲ ਸੱਚ ਹੈ। 20 mm ਦੀ 20 mm ਦੀ ਰਸੌਲੀ ਸੀ ਓ ਤਾਂ ਆਪਰੇਸ਼ਨ ਲਈ ਕਿਹਾ ਗਿਆ ਸੀ, ਪਰ ਹੁਣ ਬਿਲਕੁਲ ਸਹੀ ਹੈ, ਮੈਂ ਬਿਲਕੁਲ ਠੀਕ ਹਾਂ। ਹੁਣ ਨਹੀਂ ਹੈਗਾ, ਦੁਬਾਰਾ ਅਸੀਂ ਕਰਵਾ ਕੇ ਆਏ ਹਾਂ ਐਕਸ-ਰੇ, ਓਕੇ ਹੁਣ ਨਹੀਂ ਹੈਗੀ। ਕੀ ਬਾਤ ਹੈ, ਇਹ ਕੀ ਚਮਤਕਾਰ ਕਰਤਾ ਉਹਨਾਂ ਨੇ। ਹਾਂਜੀ ਮੈਡੀਸਨ ਲੈਂਦੇ ਰਹੇ ਸੀ ਜੋ ਜਿੱਦਾਂ ਮੰਨ ਗਏ ਤੁਸੀਂ? ਹਾਂਜੀ ਮੰਨ ਗਏ, ਕੀ ਬਾਤ ਹੈ ਜੀ। ਸੋ ਇਹ ਹੈ ਜੀ ਤਾਕਤ ਆਯੁਰਵੇਦ ਦੀ, ਔਰ ਇਹ ਹੈ ਜੀ ਗੋਇਲ ਸਾਹਿਬ ਹੋਰਾਂ ਦੇ ਲਈ ਲੋਕਾਂ ਦਾ ਭਰੋਸਾ। ਔਰ ਇਹਦੇ ਨਾਲ ਤੁਹਾਡੇ ਸਾਹਮਣੇ ਨੇ ਇਹ ਪਲੀਜ਼ ਮੈਂ ਦਿਖਾਣਾ ਚਾਹੂੰਗੀ ਕਿ ਜਿਹੜੀਆਂ ਰਿਪੋਰਟਸ ਨੇ, ਕਿਉਂਕਿ ਰਿਪੋਰਟਸ ਜਿਹੜੀਆਂ ਨੇ ਪਹਿਲਾਂ ਖੁਦ ਕਹਿ ਰਹੇ ਨੇ ਕਿ 20 mm ਦੀਆਂ ਸੀਗੀਆਂ। ਜਿਹੜਾ ਹੁਣ ਅੱਜ ਇੱਕ ਮਰੀਜ਼ ਦੇ ਚਿਹਰੇ ਦੀ ਖੁਸ਼ੀ ਆ ਉਹ ਤੁਸੀਂ ਸਾਫ਼ ਦੇਖ ਪਾ ਰਹੇ ਹੋ ਵੀ ਅੱਜ ਬਿਲਕੁਲ ਤੰਦਰੁਸਤ ਨੇ, ਦਰੁਸਤ ਨੇ। ਔਰ ਇਹ ਖੁਸ਼ੀ ਵਾਕਈ ਬਹੁਤ ਜ਼ਿਆਦਾ ਹੁੰਦੀ ਹੈ ਨਾ ਕਿ ਕਿੱਥੇ ਤੇ ਇੱਕ ਡਾਕਟਰ ਨੇ ਆਪਰੇਸ਼ਨ ਕਹਿਤਾ ਸੀ ਤੇ ਕਿੱਥੇ ਬਿਲਕੁਲ ਠੀਕ ਹੋ ਗਿਆ ਆਪਾਂ। ਹਾਂਜੀ ਅਸੀਂ ਤਾਂ ਉਹੀ ਦਿਖਾਣ ਆਏ ਵੀ ਦਵਾਈ ਹੁਣ ਖਾਣੀ ਪਊਗੀ ਕਿ ਇਹ ਨਹੀਂ। ਬਿਲਕੁਲ ਖਤਮ ਹੋ ਚੁੱਕੀ ਹਾਂਜੀ ਹੁਣ ਬਿਲਕੁਲ ਠੀਕ ਹੈ। ਰਿਪੋਰਟਸ ਜਿਹੜੀਆਂ ਨੇ ਤੁਸੀਂ ਸ਼ਾਇਦ ਕਹੋਗੇ ਕਿ ਪਤਾ ਨਹੀਂ ਪੇਡ ਪ੍ਰਮੋਸ਼ਨ ਆ ਜਾਂ ਫਿਰ ਕਿਵੇਂ ਕਹੀ ਜਾਂਦੇ, ਪਰ ਆ ਨਹੀਂ ਇਹ ਪੇਡ ਪ੍ਰਮੋਸ਼ਨ ਹੀ ਇਹਨਾਂ ਨੇ ਪੈਸੇ ਖਰਚੇ ਆ ਬਈ। ਹਾਂਜੀ ਔਰ ਨਹੀਂ ਬਿਲਕੁਲ ਬਿਲਕੁਲ ਅਸੀਂ 3 ਮਹੀਨੇ ਬਾਅਦ ਆਏ ਹੋ ਹਾਂਜੀ, ਨਾ। ਹਾਂਜੀ। ਗੋਇਲ ਸਾਹਿਬ ਨੂੰ ਥੈਂਕ ਯੂ ਕਰਨ। ਹਾਂਜੀ ਇਹੀ ਗੋਇਲ ਸਾਹਿਬ ਇੱਕੋ ਗੱਲ ਕਹਿੰਦੇ ਹੁੰਦੇ ਨੇ ਕਿ ਬਸ ਇੱਕ ਥੈਂਕ ਯੂ ਮਿਲ ਜਾਂਦਾ ਤੇ ਹਾਂਜੀ। ਮੇਰਾ ਦਿਨ ਬਣ ਜਾਂਦਾ। ਛੋਟੀਆਂ ਰਹਿ ਗਈਆਂ ਵੀ ਉਹਦੀ ਵੀ ਦਵਾਈ ਖਾ ਕੇ ਹਟ ਜਾਣ ਤਾਂ ਠੀਕ ਹੈ, ਜੇ ਨਹੀਂ ਤਾਂ ਠੀਕ ਆ ਫਿਰ ਦਵਾਈ ਬੰਦ ਕਰ ਦੇਵਾਂਗੇ। ਤੁਸੀਂ ਕਿੱਥੋਂ ਆਏ ਹੋ? ਆਪਾਂ ਟੋਰਾਂਟੋ ਤੋਂ। ਟੋਰਾਂਟੋ ਕੈਨੇਡਾ ਤੋਂ ਆਏ ਹੋ? ਹਾਂਜੀ ਓਕੇ। ਸੋ ਕਿੰਨੀ ਦੇਰ ਹੋ ਗਈ ਗੋਇਲ ਸਾਹਿਬ ਕੋਲ ਆਉਂਦਿਆਂ? ਮੈਨੂੰ ਆਲਮੋਸਟ 4-5 ਇਅਰ ਹੋ ਗਏ। ਅੱਛਾ ਹਾਂਜੀ 4-5 ਇਅਰ ਪਹਿਲਾਂ ਮੈਂ ਆਪ ਆਈ ਸੀ, ਉਦੋਂ ਤਾਜ ਹੋਟਲ ਚ ਸੀਗੀ ਅਪਾਇੰਟਮੈਂਟ ਹੈ ਨਾ, ਓਕੇ। ਉਦੋਂ ਤੋਂ ਐਡ ਹੋਏ। ਫਿਰ ਮੇਰੇ ਰਿਲੇਟਿਵ ਮੈਨੂੰ ਇੱਥੋਂ ਦਵਾਈਆਂ ਭੇਜਦੇ ਨੇ ਇਹਨਾਂ ਦੇ ਥਰੂ, ਤੇ ਹੁਣ ਆਈ ਹੋਈ ਸੀ ਤਾਂ ਮੈਂ ਕਿਹਾ ਵੀ ਆਈ ਹੈਵ ਟੂ ਮੈਂ ਮਿਲ ਲਵਾਂ ਇੱਕ ਵਾਰੀ, ਮੈਂ ਉਹਨਾਂ ਨਾਲ ਡਿਸਕਸ ਕਰਾਂ ਕਿ ਆਈ ਐਮ ਓਕੇ, ਆਈ ਐਮ ਗੁੱਡ। ਪਰ ਸਮ ਟਾਈਮ ਆਪਾਂ ਕਹਿੰਦੇ ਆ ਕਿ ਜ਼ਰੂਰ ਮੈਂ ਦੱਸਣਾ ਚਾਹੂੰਗੀ, ਲੋਕੀ ਕਹਿੰਦੇ ਨੇ ਕਿ ਗੋਇਲ ਸਾਹਿਬ ਦੀ ਦਵਾਈ ਮਹਿੰਗੀ ਹੁੰਦੀ ਆ ਹਨਾ, ਪਰ ਗੱਲ ਮਹਿੰਗੀ ਦੀ ਨਹੀਂ ਹੈਗੀ। ਗੱਲ ਇਹ ਆ ਕਿ ਜਿਹੜੀ ਤੁਹਾਨੂੰ ਸੂਟ ਕਰਦੀ ਆ, ਜਿਹੜੀ ਨਾਲ ਤੁਸੀਂ ਇਫੈਕਟ ਪੈਂਦਾ ਹਨਾ। ਕਿ ਕਿਉਂਕਿ ਇੱਕ ਮੇਰੀ ਫਰੈਂਡ ਨੂੰ ਵੀ ਮੈਂ ਦੱਸਿਆ ਸੀ ਕਿ ਮੇਰੀ ਅਪਾਇੰਟਮੈਂਟ ਆ ਗੋਇਲ ਸਰ ਨਾਲ, ਉਹ ਕਹਿੰਦੀ ਤੂੰ ਤਾਂ ਅੱਜ ਕੁੰਡਾ ਕਰਾ ਕੇ ਆਏਂਗੀ। ਸੌ ਲੱਗੇ ਤੇ ਮੈਂ ਕਿਹਾ ਤੁਹਾਨੂੰ ਨਹੀਂ ਪਤਾ ਮੈਂ ਤੁਰੀ ਵੀ ਉਹਨਾਂ ਨਾਲ ਹੀ ਫਿਰਦੀ ਆ। ਆਈ ਐਮ 60 year old. Yes, I'm 60, but I'm okay. ਗੋਇਲ ਸਾਹਿਬ ਦੀਆਂ ਦਵਾਈਆਂ ਦਾ ਅਸਰ ਹੈ। ਹਾਂ ਉਹ ਤੁਹਾਨੂੰ એનર્ਜੀ ਦਿੰਦੀਆਂ ਨੇ। એનર્ਜੀ ਦਿੰਦੀਆਂ ਨੇ। ਸਭ ਤੋਂ ਪਹਿਲਾਂ ਜਦੋਂ ਤੁਸੀਂ ਆਏ ਸੀ ਤੇ ਪ੍ਰੋਬਲਮ ਕੀ ਸੀ ਤੁਹਾਨੂੰ? ਮੈਨੂੰ ਡਾਇਬੀਟੀਜ਼। ਓਕੇ ਡਾਇਬੀਟੀਜ਼। ਉਹਦੇ ਚ ਕਿੰਨਾ ਕੁ ਫਰਕ ਪਿਆ? ਡਾਇਬੀਟੀਜ਼ ਦਾ ਫਰਕ ਪਿਆ ਕਿਉਂਕਿ ਜਿਸ ਤਰ੍ਹਾਂ ਮੈਨੂੰ ਸੁਸਤੀ ਪਈ ਰਹਿੰਦੀ ਸੀ, ਬਿਲਕੁਲ ਹੀ ਨਹੀਂ, ਕੋਈ એનર્ਜੀ ਨਹੀਂ ਸੀ। ਮੈਂ ਕਹਿੰਦਾ ਨਾ ਬਾਰ-ਬਾਰ ਪੈ ਰਿਹਾ, ਉੱਠਣ ਨੂੰ ਦਿਲ ਨਹੀਂ ਕਰਦਾ, ਪਰ ਨਹੀਂ ਆਈ ਐਮ ਓਕੇ ਨਾਓ। ਮਤਲਬ ਉਹਨਾਂ ਦੀ ਦਵਾਈ ਖਾਣ ਤੋਂ ਬਾਅਦ ਇੰਨਾ ਭਰੋਸਾ ਬਣਿਆ, ਭਰੋਸਾ ਬਣ ਗਿਆ ਹੈ ਨਾ ਹਾਂਜੀ। ਵੀ ਹੁਣ ਜੇ ਕੋਈ ਕਹਿ ਵੀ ਦੇ ਕੁੰਡਾ ਕਰਾਏਂਗੇ, ਹਾਂ ਉਸ ਚੀਜ਼ ਦਾ ਕੋਈ ਅਸਰ ਨਹੀਂ। ਇਵਨ ਯੂ ਕੈਨ ਬਲੀਵ ਦੈਟ ਅੱਜ ਮੈਂ ਕਿੰਨੇ ਦਵਾਈ ਲਈ ਆ, ਸਾਰੇ ਦੇਖਦੇ ਸੀ ਮੇਰੇ ਵੱਲ। 87,000 ਦੀ। ਓ ਮਾਈ ਗॉड। ਪਰ ਇਹ ਪਤਾ ਕੀ ਆ ਚੱਕਰ, ਇਹ ਆ ਕਿ ਤੁਸੀਂ ਆਪਰੇਸ਼ਨ ਕਹਿ ਦਿੰਦੇ ਡਾਕਟਰ। ਹਾਂ ਮੈਂ ਬਿਲਕੁਲ ਘਬਰਾਈ ਨਹੀਂ ਬਿੱਲ ਦੇਣ ਤੋਂ, ਦਿਸ ਐਂਡ ਦੈਟ, ਜਾਂ ਪਹਿਲਾਂ ਵੀ ਦਿਲ ਐਂ ਕਰਦਾ ਹੁੰਦਾ ਕਿ ਮੈਨੂੰ ਪਤਾ ਮੇਰੀ ਦਵਾਈ ਮਹਿੰਗੀ ਹੋਣੀ ਆ, ਐਂਡ ਦਵਾਈ ਵੀ ਮਹਿੰਗੀ ਹੋਣੀ ਆ, ਪਰ ਮਤਲਬ ਇਹਦੇ ਨਾਲ ਮੈਂ ਵਧੀਆ ਤੁਰੀ ਫਿਰਦੀ ਆ। ਮਨੀ ਇਜ਼ ਨਾਟ ਐਵਰੀਥਿੰਗ ਨਾ, ਆਪਣੀ ਹੈਲਥ ਵੀ ਜ਼ਰੂਰੀ ਆ, ਸਿਹਤ ਤੋਂ ਉੱਪਰ ਕੁਝ ਨਹੀਂ। ਦੇਖੋ ਪਤਾ ਕੀ ਆ ਚੱਕਰ, ਇਹ ਹੈ ਕਿ ਬ੍ਰਾਂਡਡ ਕੱਪੜੇ ਪਾਉਂਦੇ ਹੋ ਤੁਸੀਂ ਬੋਡੀ ਨੂੰ ਸਜਾਉਣ ਦੇ ਲਈ ਮਹਿੰਗਾ ਕੱਪੜਾ, ਮਹਿੰਗੇ ਪਰਫਿਊਮਸ, ਮਹਿੰਗੇ ਕਾਸਮੈਟਿਕਸ ਯੂਜ਼ ਕਰਦੇ ਹੋ ਹਨਾ, ਉਹ ਉੱਥੇ ਤੁਸੀਂ ਖਰਚਦੇ ਹੋ, ਨਹੀਂ ਚੁੱਭਦਾ। ਜਿਹੜਾ ਅੰਦਰ ਜਾਣਾ ਤੁਹਾਡੇ ਬੋਡੀ ਦੇ ਅੰਦਰ, ਜਿਹਨੇ ਤੁਹਾਡੀ ਬੋਡੀ ਨੂੰ ਚਲਾਉਣਾ ਆ, ਦਿਖਾਉਣਾ ਆ, ਚੁੱਭਦਾ ਉਹ ਵੀ ਨਹੀਂ। ਜਦੋਂ ਤੁਹਾਨੂੰ ਨਾ ਪਹਿਲੀ ਵਾਰ ਜ਼ਰੂਰ ਲੱਗਦਾ ਹੁੰਦਾ ਕੋਈ ਵੀ ਚੀਜ਼, ਜਿੰਨਾ ਚਿਰ ਐਕਸਪੀਰੀਅੰਸ ਨਹੀਂ ਹੈਗਾ, ਪਰ ਜਦੋਂ ਤੁਹਾਨੂੰ ਉਹ ਚੀਜ਼ ਦਾ ਅਸਰ ਹੁੰਦਾ ਫਿਰ ਤੁਹਾਨੂੰ ਲੱਗਦਾ ਵਾਈ ਨਾਟ, ਕਿ ਮੈਂ ਇੰਨੀ ਲੇਟ ਕਿਉਂ ਆ। ਦੈਟਸ ਦ ਥਿੰਗ, ਵੀ ਮੈਂ ਇੰਨੀ ਲੇਟ ਆਇਆ, ਫੋਲੋ ਕੀਤਾ, ਇੰਨੀ ਲੇਟ ਗੋਇਲ ਸਾਹਿਬ ਨੂੰ ਕਿਉਂ ਮਿਲੀ। ਔਰ ਹੀ ਇਜ਼ ਟਾਕਿੰਗ ਵੈਰੀ ਫ੍ਰੈਂਡਲੀ। ਓ ਸੋ ਸਵੀਟ। ਗੋਇਲ ਸਾਹਿਬ ਬਾਰੇ 2 ਸ਼ਬਦ ਕਹਿਣੇ ਹੋਣ ਤੇ ਕੀ ਕਹੋਗੇ? ਉਹ ਤੁਹਾਨੂੰ ਇੱਕ ਤਰ੍ਹਾਂ ਦਾ ਉਹ ਕੀ ਕਹਿੰਦੇ ਨੇ, ਤੁਹਾਨੂੰ ਉਹ ਦਿੰਦੇ ਨੇ, ਭਰੋਸਾ ਦਿਵਾਉਂਦੇ ਨੇ, ਔਰ ਤੁਹਾਨੂੰ ਇੱਕ ਕਿਵੇਂ ਆਪਾਂ ਕਹਿੰਦੇ ਹੁੰਨੇ ਆ, ਮੋਟੀਵੇਟ ਕਰਦੇ ਆ ਕਿ ਕਰੋ,
ਕਰੋ, ਵਾਈ ਨਾਟ, ਵੀ ਤੁਸੀਂ ਕਰ ਸਕਦੇ ਤੁਸੀਂ ਕਰ ਸਕਦੇ ਹਾਲੇ ਤਾਂ ਤੁਸੀਂ ਜਵਾਨ ਆ। ਹਾਂਜੀ ਹਾਂਜੀ, ਹਾਂ, ਮੋਟੀਵੇਟ। ਔਰ ਉਹ ਜਿਵੇਂ ਆਪਾਂ ਕਹਿੰਦੇ ਨੇ ਕਿ ਕਿਸੇ ਨੂੰ ਆਪਾਂ ਥਾਪੜਾ ਦੇ ਦੇਣਾ, ਉਹ ਚੀਜ਼। ਕੀ ਬਾਤ ਹੈ। ਅੱਛਾ ਗੋਇਲ ਸਾਹਿਬ, ਇੱਕ ਚੀਜ਼ ਦੇ ਬੜੇ ਮੁਰੀਦ ਹੈ ਕਿ ਜਿਹੜੇ ਉਹਨਾਂ ਕੋਲ ਦਵਾਈ ਲੈ ਕੇ ਜਾਂਦੇ ਨੇ ਉਹਨਾਂ ਨੂੰ ਥੈਂਕ ਯੂ ਕਹਿਣ। ਹਾਂਜੀ, ਸੋ ਔਨ ਕੈਮਰਾ ਤੁਸੀਂ ਉਹਨਾਂ ਨੂੰ ਥੈਂਕ ਯੂ ਕਹਿਣਾ ਚਾਹੋਗੇ? ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ। ਉਹਨਾਂ ਤੋਂ ਦਵਾਈ ਇੱਕ ਵਾਰੀ ਜੇ ਤੁਸੀਂ ਨਹੀਂ ਹੁਣ ਤੱਕ ਸਟਾਰਟ ਕਰੀ ਤਾਂ ਜਸਟ ਸਟਾਰਟ ਦ ਬਿਗਨਿੰਗ, ਡੋਂਟ ਗੋ ਹਾਈ, ਹੈ ਨਾ, ਸ਼ੁਰੂ ਤਾਂ ਕਰੋ, ਸ਼ੁਰੂ ਤਾਂ ਕਰੋ, ਆਯੁਰਵੇਦ ਨੂੰ ਫੋਲੋ ਕਰੋ। ਆਯੁਰਵੇਦ ਤੁਹਾਨੂੰ ਬਹੁਤ ਕੁਝ ਦਿੰਦਾ ਹੈ ਨਾ। ਇਸ ਤੋਂ ਪਹਿਲਾਂ ਤੁਸੀਂ ਐਲੋਪੈਥੀ ਤੇ ਵੀ ਸੀਗੇ, ਤੇ ਐਲੋਪੈਥੀ ਦੇ ਵਿੱਚ ਕੀ ਐਕਸਪੀਰੀਅੰਸ ਸੀ ਐਂਡ ਵਾਟਸ ਦ ਡਿਫਰੈਂਸ ਬਿਟਵੀਨ ਗੋਇਲ ਸਾਹਿਬ ਦੀ ਦਵਾਈ ਐਂਡ ਐਲੋਪੈਥੀ? ਐਲੋਪੈਥੀ ਤੇ ਤੁਸੀਂ ਜਿਵੇਂ ਡਿਪੈਂਡ ਜੇ ਹੋ ਜਾਂਦੇ ਹੋ, ਖਾਣੀ ਪੈਣੀ ਖਾਈ ਜਾਓ ਜਿੱਦਨ ਤੁਸੀਂ ਏਦਾਂ ਫੀਲ ਹੋਣ ਲੱਗ ਜਾਂਦਾ, ਹਾਏ ਅੱਜ ਮੈਂ ਭੁੱਲ ਗਈ, ਪਰ ਇਹਦੇ ਵਿੱਚ ਏਦਾਂ ਨਹੀਂ ਫੀਲ ਹੁੰਦਾ, ਇਹ ਤੁਹਾਨੂੰ ਆਪੇ ਹੀ ਯਾਦ ਆਉਂਦੀ ਆ। ਸੀਰੀਅਸਲੀ ਇਹ ਸਾਰਾ ਮਾਈਂਡਸੈਟ ਹੈ, ਪਲੱਸ ਇਹ ਹੈ ਕਿ ਇਹਨਾਂ ਚੀਜ਼ਾਂ ਦੇ ਵਿੱਚ ਕੁਝ ਵੀ ਇਹੋ ਜਿਹਾ ਨਹੀਂ ਹੈ ਜੋ ਤੁਹਾਡੀ ਬੋਡੀ ਨੂੰ ਨੁਕਸਾਨ ਪਹੁੰਚਾਵੇ, ਟੋਟਲੀ ਨੈਚੁਰਲ। ਸੋ ਇਸ ਕਰਕੇ ਵਾਕਈ ਫਾਇਦਾ ਦਿੰਦੀਆਂ ਨੇ। ਸੋ ਗੋਇਲ ਸਾਹਿਬ, ਆਮ ਰੀਅਲੀ ਪੋਜ਼ਿਟਿਵ ਸੋਚ ਰਹੀ ਹਾਂ ਇਸ ਟਾਈਮ, ਮੈਨੂੰ ਬਿਲਕੁਲ ਨਹੀਂ ਹੋ ਰਿਹਾ ਕਿ ਹਾਂਜੀ ਮੈਂ ਇਹ ਉਹ ਜਿਵੇਂ ਮੈਂ ਤੁਹਾਨੂੰ ਦੱਸ ਰਹੀ ਹਾਂ ਨਾ, ਮੈਂ ਆਈ ਐਮ ਓਕੇ, ਮੈਂ ਪੋਜ਼ਿਟਿਵ ਸੋਚ ਰਹੀ ਹਾਂ। ਕੀ ਬਾਤ ਹੈ। ਜਦੋਂ ਅਸੀਂ ਆਉਂਦੇ ਆ ਪਹਿਲੀ ਵਾਰੀ ਗੋਇਲ ਸਾਹਿਬ ਕੋਲ, ਤਾਂ ਸਾਡੇ ਮਨ ਦੇ ਵਿੱਚ ਸਵਾਲ ਹੋਰ ਹੁੰਦੇ ਨੇ, ਸਾਡੇ ਮਨ ਦੇ ਭਾਵ ਹੋਰ ਹੁੰਦੇ ਨੇ, ਪਰ ਜਦੋਂ ਅਸੀਂ ਦੂਜੀ ਤੀਜੀ ਵਾਰ ਆਉਂਦੇ ਆ ਤਾਂ ਫਿਰ ਹੋਰ ਹੀ ਤਰ੍ਹਾਂ ਦੇ ਅਸੀਂ ਵੀ ਇਨਸਾਨ ਹੁੰਦੇ ਆ ਤੇ ਕਿਸੇ ਹੋਰ ਹੀ ਨਜ਼ਰੀਏ ਦੇ ਨਾਲ ਉਹਨਾਂ ਨੂੰ ਮਿਲਦੇ ਨੇ। ਮੇਰੇ ਨਾਲ ਇੱਕ ਸਰਦਾਰ ਜੀ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਕਿਹੜੀ ਪ੍ਰੋਬਲਮ ਸੀਗੀ? ਸਾਨੂੰ ਨਸ਼ੇ ਦੀ ਪ੍ਰੋਬਲਮ ਸੀਗੀ। ਓਕੇ, ਹਾਂਜੀ। ਸੋ ਨਸ਼ੇ ਛਡਾਉਣ ਦੀ ਗੱਲ ਤਾਂ ਅਕਸਰ ਕਰਦੇ ਨੇ। ਹਾਂਜੀ। ਸੋ ਫਸਟ ਟਾਈਮ ਤੁਸੀਂ ਆਏ ਹੋ? ਹਾਂਜੀ, ਫਸਟ ਟਾਈਮ ਹੀ ਆਏ। ਓਕੇ, ਖੁਦ ਹੀ ਸੋਚਿਆ ਕਿ ਮੈਂ ਇਸ ਦਲਦਲ ਚੋਂ ਬਾਹਰ ਨਿਕਲਣਾ ਆ? ਹਾਂਜੀ, ਖੁਦ ਹੀ। ਸੋ ਅੱਜ ਕੀ ਸੋਚ ਕੇ ਤੁਸੀਂ ਆਏ ਸੀ? ਬਈ ਅਸੀਂ ਫੇਸਬੁੱਕ ਤੇ ਦੇਖੇ ਡਾਕਟਰ ਸਾਹਿਬ ਨੂੰ, ਸੁਣਿਆ ਸੀ ਵੈਦਵਾਨ ਇੱਕ ਬਹੁਤ ਵਧੀਆ ਪੁਰਾਣੇ ਤਰੀਕਿਆਂ ਦੇ ਹਿਸਾਬ ਨਾਲ ਦਵਾਈ ਦਿੰਦੇ ਆ ਜੀ, ਤੇ ਅੱਜ ਡਾਕਟਰ ਸਾਹਿਬ ਨੂੰ ਮਿਲ ਕੇ ਤਾਂ ਹੋਰ ਵਿਸ਼ਵਾਸ ਹੋ ਗਿਆ ਵੀ ਹਾਂ ਵਾਕਈ ਠੀਕ ਹੈ ਇਹ ਗੱਲ ਨੂੰ। ਠੀਕ ਹੈ, ਆਪਾਂ ਮੋਬਾਈਲ ਤੇ ਕੁਝ ਹੋਰ ਸੁਣਦੇ, ਜਦੋਂ ਆਪਾਂ ਡਾਕਟਰ ਸਾਹਿਬ ਨੂੰ ਮਿਲਾਂਗੇ ਤਾਂ ਪਤਾ ਉਦੋਂ ਲੱਗਦਾ ਵੀ ਹਾਂ ਵਾਕਈ ਚੀਜ਼ ਹੈ ਜੀ। ਹਾਂਜੀ। ਸੋ ਵੈਦ ਜੀ ਨੂੰ, ਗੋਇਲ ਸਾਹਿਬ ਨੂੰ ਮਿਲੇ ਤੁਸੀਂ, ਕੀ ਕਿਹਾ ਉਹਨਾਂ ਨੇ ਤੁਹਾਡੇ ਇਸ ਪ੍ਰੋਬਲਮ ਬਾਰੇ? ਕਿਉਂਕਿ ਨਸ਼ਿਆਂ ਦੇ ਨਾਲ ਜਦੋਂ ਤੁਸੀਂ ਜੂਝ ਰਹੇ ਹੁੰਦੇ ਹੋ, ਤੁਸੀਂ ਆਪ ਵੀ ਇਸ ਦਲਦਲ ਚੋਂ ਬਾਹਰ ਨਿਕਲਣਾ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਕੋਈ ਚੰਗੇ ਤਰੀਕੇ ਨਾਲ ਗਾਈਡ ਕਰੇ। ਹਾਂਜੀ ਹਾਂਜੀ। ਤੇ ਕਿਵੇਂ ਉਹਨਾਂ ਨੇ ਕੀ ਕਿਹਾ ਤੁਹਾਨੂੰ? ਉਹ ਕਹਿੰਦੇ ਬਸ ਤੁਸੀਂ ਵਿਸ਼ਵਾਸ ਰੱਖੋ, ਬਸ ਆਪਦਾ ਮਨ ਨਾਲ ਵਿਸ਼ਵਾਸ ਹੋ ਕੇ ਚਲੋ, ਸਾਡੀ ਸਹੀ ਟਾਈਮ ਤੇ ਦਵਾਈ ਦੇ ਚਲੋ, ਤੁਹਾਨੂੰ ਕੋਈ ਹੁੰਦੀ ਨਹੀਂ ਪ੍ਰੋਬਲਮ। ਮਨ ਜੀਤੇ ਜਗ ਜੀਤੇ। ਹਾਂਜੀ, ਮਨ ਜੀਤੇ ਜਗ ਜੀਤੇ, ਹੈ ਨਾ, ਵੀ ਤੁਸੀਂ ਚਾਹੋਗੇ ਤੇ ਤੁਹਾਡਾ ਸਭ ਕੁਝ ਠੀਕ ਹੋ ਜਾਣਾ। ਭਰੋਸੇ ਨਾਲ ਆਏ ਹੋ ਤੇ ਭਰੋਸੇ ਨਾਲ ਹੀ ਦਵਾਈ ਦਿਓ। ਘਰ ਦੇ ਵਿੱਚ ਜਦੋਂ ਤੁਸੀਂ, ਮਤਲਬ ਮੈਂ ਥੋੜਾ ਜਿਹਾ ਪਰਸਨਲ ਸਵਾਲ ਕਰ ਰਹੀ ਹਾਂ, ਨਸ਼ਿਆਂ ਦੇ ਨਾਲ ਜਦੋਂ ਪਹਿਲੀ ਵਾਰ ਜਦੋਂ ਬਹੁਤ ਜ਼ਿਆਦਾ ਓਵਰਡੋਜ਼ ਹੋ ਗਈਆਂ, ਕਿੱਦਾਂ, ਕਿਹੜੇ ਵੇਲੇ ਇਹ ਪੁਆਇੰਟ ਮਨ ਦੇ ਵਿੱਚ ਆਇਆ ਕਿ ਨਹੀਂ ਯਾਰ ਇਹ ਤਾਂ, ਕਿਉਂਕਿ ਜਦੋਂ ਪਹਿਲਾਂ ਬੰਦਾ ਕਰਦਾ ਬੜੀ ਲੋੜ ਦੇ ਵਿੱਚ ਹੁੰਦਾ ਹੈ, ਜੋਸ਼ ਬੜੇ ਕੰਮ ਕਰਦੇ ਹੁੰਦੇ, ਤੁਸੀਂ ਤਾਂ ਹਰ ਇੱਕ ਚੀਜ਼ ਹੰਡਾਈ ਹੋਣੀ ਹੈ। ਹਾਂਜੀ, ਸਾਰਾ ਕੁਝ ਹੰਡਾਇਆ ਜੀ। ਪਰ ਸਭ ਤੋਂ ਮੁੱਖ ਹੈ ਪੈਸਾ। ਜਦੋਂ ਪੈਸਾ ਆਉਣ ਲੱਗੇ ਹਟ ਜਾਂਦਾ, ਬਸ ਉਹਦੀ ਵਿੱਚ ਮਨ ਦੇ ਵਿੱਚ ਸਵਾਲ ਆਉਂਦਾ, ਯਾਰ ਛੱਡੋ ਯਾਰ ਕਿਹੜਾ। ਪਹਿਲਾਂ ਮੇਰੇ ਡੈਡੀ ਜਾ ਰਿਹਾ ਪੈਸਾ, ਡੈਡੀ ਜੀ ਖਾਂਦੇ ਸੀ, ਇਸ ਤੋਂ ਬਾਅਦ ਅਸੀਂ ਲੱਗ ਗਏ ਆ, ਤੇ ਕਈ ਵਾਰੀ ਛੱਡਣ ਦੀ ਕੋਸ਼ਿਸ਼ ਕਰੀ ਪਰ ਨਹੀਂ ਛੁੱਟਿਆ ਜੀ ਕੁਛ। ਤੇ ਜੀਭ ਵਾਲੀ ਗੋਲੀ ਹੋਈ, ਠੀਕ ਹੈ, ਆ ਜਿਹੜੇ ਪ੍ਰੈਗਾ ਚੱਲੇ ਆ ਉਹ ਹੋਏ, ਤੇ ਡਾਕਟਰ ਸਾਹਿਬ ਨੇ ਦਿੱਤਾ ਭਰੋਸਾ ਕਿ ਦਵਾਈ ਫੋਨ ਲਾ ਕੇ ਪੁੱਛ ਸਕਦੇ ਸਾਨੂੰ ਵੀ ਆਹ ਪ੍ਰੋਬਲਮ ਹੈ, ਡਾਕਟਰ ਸਾਹਿਬ ਕੀ ਕਰੀ, ਥੋੜਾ ਫੋਨ ਤੇ ਹੀ ਹੱਲ ਹੋ ਜੂ, ਵੀ ਪੂਰੇ ਵਿਸ਼ਵਾਸ ਤਰੀਕੇ ਨਾਲ ਦਵਾਈ ਖਾਓ। ਇਹ ਤੁਸੀਂ ਪਹਿਲੇ ਹੋ ਜਿਹੜੇ ਖੁਦ ਆਏ ਹੋ ਔਰ ਕੈਮਰੇ ਦੇ ਸਾਹਮਣੇ ਵੀ ਆ ਰਹੇ ਹੋ, ਨਹੀਂ ਤਾਂ ਅਕਸਰ ਕੀ ਹੁੰਦਾ ਆ ਕਿ ਮੈਂ ਉੱਪਰ ਦੇਖ ਰਹੀ ਸੀ ਬਹੁਤ ਸਾਰੀਆਂ ਭੈਣਾਂ ਆਪਣੇ ਭਰਾ ਦੇ ਲਈ ਬਿਨਾਂ ਦੱਸੇ ਉਹਨਾਂ ਨੂੰ, ਹੁਣੇ ਇੱਕ ਭੈਣ ਜੀ ਗੱਲ ਕਰ ਰਹੇ ਸੀ, ਕੈਮਰੇ ਤੇ ਨਹੀਂ ਆਉਣਾ ਚਾਹੁੰਦੇ ਉਹ ਕਹਿੰਦੇ ਕਿ ਮੇਰੇ ਬ੍ਰਦਰ ਨੂੰ ਸ਼ਰਾਬ ਦੀ ਲੱਤ ਹੈ ਔਰ ਉਹਨੂੰ ਬਿਨਾਂ ਦੱਸੇ ਅਸੀਂ ਦਵਾਈ ਲੈਣ ਆਏ ਆ। ਔਰ ਇਦਾਂ ਦੇ ਇੱਕ ਨਹੀਂ ਕਈ ਕੇਸ ਨੇ, ਬਹੁਤ ਸਾਰੇ ਲੋਕ ਇਹ ਪਹਿਲੇ ਨੇ ਜਿਹੜੇ ਨਸ਼ਿਆਂ ਦੇ ਨਾਲ ਖੁਦ ਜੂਝ ਕੇ ਆਪ ਆਏ ਨੇ ਸਾਹਮਣੇ, ਔਰ ਇਹ ਬਹਾਦਰੀ ਤੇ ਤੁਹਾਡੀ ਸਭ ਤੋਂ ਵੱਡੀ ਤੁਹਾਡੀ ਬਹਾਦਰ ਹੈ। ਇੱਕ ਦਿਨ ਤਾਂ ਪਤਾ ਲੱਗ ਹੀ ਜਾਣਾ ਹੈ, ਠੀਕ ਹੈ, ਇਹ ਨਹੀਂ ਕਿ ਪਤਾ ਬੰਦੇ ਨੂੰ। ਜਦੋਂ ਬੰਦਾ ਆਪ ਐਕਸੈਪਟ ਕਰ ਲਵੇ ਨਾ ਔਰ ਸੋਚ ਲਵੇ ਕਿ ਮੈਂ ਇਹਨੂੰ ਹਰਾਉਣਾ ਆ, ਇਹ ਮੇਰੇ ਤੋਂ ਨਹੀਂ ਜਿੱਤਣਗੇ ਹੁਣ, ਹਨਾ, ਮਨ ਦੀ ਗੇਮ ਆ ਸਾਰੀ। ਬਿਲਕੁਲ। ਸੋ ਉਮੀਦ ਕਰਦੀ ਹਾਂ ਕਿ ਤੁਸੀਂ ਜਲਦ ਤੋਂ ਜਲਦ ਇਸ ਗਰਕ ਚੋਂ ਨਿਕਲੋ, ਨਸ਼ਿਆਂ ਦੇ ਵਿਰੁੱਧ ਜਿਹੜਾ ਤੁਸੀਂ ਆਪਣੇ ਅੰਦਰ ਇੱਕ ਯੁੱਧ ਚਲਾਇਆ ਆ, ਸੱਚੀ ਮੁੱਚੀ ਤੁਸੀਂ ਸੂਰਮੇ ਬਣ ਕੇ ਨਿਕਲੋ ਔਰ
ਇਸ ਯੁੱਧ ਦੇ ਵਿੱਚ ਤੁਹਾਡੀ ਜਿੱਤ ਹੋਵੇ ਹਾਂਜੀ। ਨਸ਼ਿਆਂ ਦੇ ਵਿਰੁੱਧ। ਔਰ ਸੱਚੀ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਕੋਈ ਔਰ ਗੱਲ ਉਮੀਦ ਕਰਦੀ ਹਾਂ ਕਿ ਤੁਸੀਂ ਜਲਦ ਸਿਹਤਯਾਬ ਹੋ। ਗੋਇਲ ਸਾਹਿਬ ਕੋਲ ਆਉਂਦੇ ਹੋ, ਕਿੰਨੀ ਹਾਂਜੀ। ਦੇਰ ਹੋ ਗਈ ਗੋਇਲ ਸਾਹਿਬ ਕੋਲ ਆਉਂਦੇ ਆ? ਕਾਫੀ 6 ਮੰਥ ਹੋ ਗਏ ਆ। 6 ਮਹੀਨੇ ਹੋ ਗਏ। ਹਾਂਜੀ ਹਾਂਜੀ। ਪ੍ਰੋਬਲਮ ਕੀ ਸੀ? ਪ੍ਰੋਬਲਮ ਸੀ ਮੈਮ ਨਿਕਦੇ ਤੋਂ ਸਾਰਾ ਮੈਨੂੰ ਮੋਟਾਪਾ ਸੀ, ਮੇਰਾ ਪੇਟ ਸੀ ਤੇ ਇੱਕ ਮੈਨੂੰ ਸਕਿਨ ਦੀ ਪ੍ਰੋਬਲਮ ਸੀ। ਓਕੇ। ਹਾਂਜੀ ਹਾਂਜੀ। ਤੇ ਤੇ ਕਿੰਨਾ ਇਹਨਾਂ ਦੀ ਦਵਾਈ ਨਾਲ ਮੈਨੂੰ 50% ਤੇ ਫਰਕ ਪੈ ਗਿਆ। ਐਕਚੁਅਲੀ ਮੈਂ 1 ਮਹੀਨਾ ਆ ਨਹੀਂ ਸਕੀ, ਸਟਿਕ ਹੋ ਗਈ ਨਾ ਮੇਰੀ ਉਹਦੇ ਕਰਕੇ। ਹੁਣ ਮੈਨੂੰ ਐਕਚੁਅਲੀ ਸ਼ੂਗਰ ਹੋ ਗਈ ਸੀ। ਓਹੋ। ਹਾਂ। ਅੱਛਾ, ਮੋਟਾਪੇ ਦਾ ਗਿਫਟ। ਹਾਂਜੀ ਮੋਟਾਪੇ ਦਾ, ਚਲੋ ਜਿੱਦਾਂ ਮਰਜੀ ਸੋਚ ਲਓ। ਕੁਛ ਇਹਨਾਂ ਦੇ ਗੋਇਲ ਸਾਹਿਬ ਦੇ ਵੀ ਕੁਛ ਦੇਣ ਦਵਾਨ ਪਿਛਲਾ ਹੋਣਾ ਦੇਣ ਵਾਲਾ। ਤੇ ਹੁਣ ਮੈਂ ਫਿਰ ਆਈ ਹਾਂ ਇਹਨਾਂ ਕੋਲ ਵੀ ਸ਼ੂਗਰ ਹੋ ਗਈ ਮੈਨੂੰ ਤੇ ਉਹਦਾ ਇਲਾਜ ਕਰਾਓ। ਹਾਂਜੀ, ਤੇ ਨਾਲ ਸਕਿਨ ਦਾ ਤੇ ਕਾਫੀ ਮੈਨੂੰ ਫਰਕ ਪੈ ਗਿਆ। ਮਤਲਬ ਜਿਹੜੀ ਚੀਜ਼ ਲਈ ਆਏ ਸੀ ਹਾਂਜੀ। ਉਹਦਾ ਫਰਕ ਪਿਆ ਹਾਂਜੀ ਉਹਦਾ ਫਰਕ ਪਿਆ ਹੈ ਨਾ। ਇਹ ਨਵੀਂ ਹੁਣ ਆਈ ਹੈ ਤੇ ਮੈਂ ਕਿਹਾ ਚਲੋ ਇਹਦੇ ਵੀ ਇਹਨਾਂ ਨੂੰ ਵੀ ਦੇ ਦਾ ਵੀ ਦਾਜ ਕਰੀ ਆਈ ਹੈ ਪੂਰਾ, ਠੀਕ ਨਾ। ਨਵੀਂ ਪ੍ਰੋਬਲਮ ਹੈ ਤੇ ਹਾਂਜੀ, ਉਹਦਾ ਵੀ ਹਾਂਜੀ। ਇਲਾਜ ਜ਼ਰੂਰੀ ਉਹਦਾ ਹੈ। ਇਲਾਜ ਜ਼ਰੂਰੀ ਹੈ। ਕਹਿੰਦੇ ਵੀ ਜਦੋਂ ਰੋਂਦੇ ਰਹਿੰਦੇ ਹੋ ਨਾ ਲੋਕੀ, ਕਈ ਹਾਂਜੀ। ਹੁੰਦੇ ਆ ਬਿਮਾਰੀਆਂ ਨਾਲ, ਕੋਈ ਵੀ ਬਿਮਾਰੀ ਲੱਗ ਜਾਵੇ ਰੋਣ ਲੱਗ ਪੈਣਗੇ, ਨਹੀਂ ਨਹੀਂ, ਸੋਚੀ ਜਾਣਗੇ। ਸੋਚਣ ਨਾਲੋਂ ਸਗੋਂ ਜ਼ਿਆਦਾ ਨੁਕਸਾਨ ਹੈ। ਸੋਚਣ ਨਾਲੋਂ ਉਹਦੀ ਕੋਈ ਹੱਲ ਲੱਭਣਾ ਚੰਗਾ, ਠੀਕ ਨਹੀਂ। ਹਰ ਚੀਜ਼ ਸੋਚ ਕੇ ਦੋ ਸਗੋਂ ਜਦ ਬਿਮਾਰੀਆਂ ਲਗਾਉਣ ਵਾਲੀ ਗੱਲ ਆਪਣੇ ਆਪ ਨੂੰ। ਇਸ ਕਰਕੇ ਜੇ ਚਲੋ ਇਹ ਵੀ ਪ੍ਰਮਾਤਮਾ ਨੇ ਏਡਾ ਵੱਡਾ ਸਾਨੂੰ ਇਹਨਾਂ ਇਹ ਵੀ ਰੱਬ ਨੂੰ ਮੰਨਣ ਵਾਲੇ ਆ। ਹਾਂ, ਇਹਨਾਂ ਦੇ ਸਾਹਮਣੇ ਗੁਰੂ ਦੀ ਜਦੋਂ ਮੈਂ ਪਹਿਲੀ ਫਸਟ ਟਾਈਮ ਗਈ ਸੀ ਨਾ, ਮੇਰਾ ਤੇ ਰੋਣਾ ਨਹੀਂ ਸੀ। ਉਹਦੇ ਸਾਹਮਣੇ ਹੀ ਉਹ ਕਹਿੰਦੇ ਅੱਛਾ ਤੁਸੀਂ ਪਹਿਲਾਂ ਆਪਣਾ ਦਿਲ ਹਲਕਾ ਕਰ ਲਓ। ਤੇ ਉਹਨਾਂ ਨੇ ਨਾ ਸਾਹਮਣੇ ਆਪਣੇ ਟੇਬਲ ਤੇ ਗੁਰੂ ਅਰਜਨ ਦੇਵ ਦੀ ਫੋਟੋ ਲਾਈ ਸੀ, ਬਾਬਾ ਦੀਪ ਸਿੰਘ ਜੀ ਦੀ। ਹਾਂ ਬਾਬਾ ਦੀਪ ਸਿੰਘ ਦੀ ਸੀ। ਤੇ ਕਹਿੰਦੇ ਚਲੋ ਪਹਿਲਾਂ ਇਹਨਾਂ ਵੱਲ ਦੇਖ ਕੇ ਥੋੜਾ ਆਪਣਾ ਦਿਲ ਹੌਲਾ ਕਰ ਲਓ। ਹਾਂ, ਮਤਲਬ ਕਿ ਉਹ ਪਰੇਸ਼ਾਨ ਬੰਦਾ ਹੁੰਦਾ ਨਾ, ਰੱਬ ਅੱਗੇ ਰੋਂਦਾ ਹੈ। ਮੈਂ ਕਿਹਾ ਕਿ ਚਲੋ ਇਹਨੇ ਐਕਚੁਅਲੀ ਇਹਨਾਂ ਦੀਆਂ ਵੀਡੀਓ ਦੇਖਦੀ ਸੀ ਕਾਫੀ, ਮਤਲਬ ਕਈ ਲੋਕ ਆਂਦੇ ਆ ਨਾ ਕਿ ਇਹ ਮੇਕੜੀ ਇਹ ਨਹੀਂ ਪਾਣਾ ਦਵਾ, ਇਹ ਬਿਲਕੁਲ ਕਲੀਅਰ ਦੱਸ ਦਿੰਦੇ ਆ ਕਿ ਅਸੀਂ ਆਹ ਪਾਇਆ, ਤੁਸੀਂ ਘਰ ਬਣਾ ਲਓ, ਕਹਿੰਦੇ ਜਿੱਦਾਂ ਮਰਜ਼ੀ ਕਰ ਲਓ ਤੁਸੀਂ। ਮਤਲਬ ਕਿ ਇਹਨਾਂ ਚ ਲੁਕਾਉਣ ਵਾਲੀ ਕੋਈ ਗੱਲ ਨਹੀਂ। ਇਹ ਸਾਫ਼ ਉਹ ਅਸੀਂ ਲੋਕਾਂ ਕੋਲ ਸਾਨੂੰ ਚੀਜ਼ਾਂ ਨਹੀਂ ਵਗੈਰਾ ਨਹੀਂ ਨਾ ਮਿਲਦੀਆਂ ਤੇ ਅਸੀਂ ਲੋਕੀ ਕਰ ਨਹੀਂ ਸਕਦੇ। ਹਰ ਕੋਈ ਨਹੀਂ ਉਹ ਚੀਜ਼ ਕਰ ਸਕਦਾ, ਹਰ ਚੀਜ਼ ਨਹੀਂ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੋਈ ਦੱਸਦਾ ਨਹੀਂ, ਉਹ ਦੱਸਦਾ ਨਹੀਂ। ਨਾਲੇ ਪਿਓਰਟੀ ਆਂਦੀ ਚੀਜ਼ ਚ, ਇਹ ਮੰਨਣ ਵਾਲੀ ਗੱਲ ਹੈ। ਬਾਕੀ ਵਿਸ਼ਵਾਸ ਤੇ ਬੰਦਾ ਕਾਇਮ, ਵਿਸ਼ਵਾਸ ਕਰੋਗੇ ਤੇ ਸਾਰਾ ਕੁਝ ਠੀਕ ਹੈ ਤੁਹਾਡਾ। ਤੁਹਾਨੂੰ ਪਹਿਲੀ ਵਾਰੀ ਜਦੋਂ ਆਏ ਸੀ ਤੇ ਇਦਾਂ ਲੱਗਾ ਵੀ ਮੈਨੂੰ ਭਰੋਸਾ ਹੋ ਗਿਆ? ਮੈਂ ਕਿਹਾ ਸੀ, ਮੈਂ ਉਹਨਾਂ ਦੇ ਸਾਹਮਣੇ ਕਿਹਾ ਸੀ ਕਿ ਮੈਂ ਤੁਹਾਨੂੰ ਰੱਬ ਮੰਨ ਕੇ ਆਈ ਆ। ਮੈਨੂੰ ਉਹ ਮੇਰੇ ਵੱਲ ਦੇਖਦੇ ਹੀ ਰਹਿ ਗਏ। ਮੈਂ ਕਿਹਾ ਮੈਂ ਸੱਚੀ, ਮੈਂ ਝੂਠ ਨਹੀਂ ਬੋਲ। ਮੈਂ ਕਿਹਾ ਮੈਂ ਹੋਰ ਅੰਗਰੇਜ਼ੀ ਦਵਾਈ ਕਿਤੋਂ ਨਹੀਂ ਖਾਣੀ। ਇਹ ਮੇਰੀ ਸਿਸਟਰ ਵੀ ਮੇਰੀ, ਮੈਂ ਕਿਹਾ ਮੈਂ ਜਾਣਾ ਹੀ ਜਾਣਾ ਜੋ ਮਰਜ਼ੀ ਹੋਵੇ, ਮੈਂ ਉਹਨਾਂ ਨੂੰ ਮਿਲਿਆ ਕਿਉਂਕਿ ਮੈਂ ਉਹਦੀ ਵੀਡੀਓ ਦੇਖਦੀ ਸੀ ਨਾ, ਤੇ ਮੈਨੂੰ 50% ਦੇ ਵੀਡੀਓ ਤੇ ਯਕੀਨ ਸੀ। ਅੱਛਾ, ਆਏ ਕਿੱਥੋਂ ਤੁਸੀਂ? ਅਸੀਂ ਪਠਾਨਕੋਟ ਦੇ ਨਾਲ ਸੁਜਾਨਪੁਰ। ਬੜੀ ਦੂਰੋਂ ਆਏ? ਹਾਂਜੀ ਹਾਂਜੀ ਹਾਂਜੀ। ਐਕਚੁਅਲੀ ਲੇਟ ਹੋ ਗਏ ਉਹ ਨਾ, ਅੰਦਰ ਇਹਨਾਂ ਕੋਲ ਥੋੜੇ ਸਟਾਫ ਦੀ ਕਮੀ ਸੀ, ਉੱਥੇ ਟਾਈਮ ਲੱਗ ਗਿਆ ਅੰਦਰ, ਤੇ ਨਿਕਲ ਜਾਣਾ ਸੀ ਅਸੀਂ ਅੱਜ ਨੂੰ। ਓਕੇ। ਹਾਂ, ਫਸਟ ਟਾਈਮ ਮੈਂ ਫਿਰ ਇੱਥੇ ਹੀ ਆਈ ਸੀ। ਸੈਕਿੰਡ ਇੰਦਾ ਇੱਕ ਅੰਮ੍ਰਿਤਸਰ ਹੈ, ਇਹਨਾਂ ਦੀ ਉੱਥੇ ਵੀ ਸ਼ਾਪ ਹੈ, ਉੱਥੇ ਵੀ ਆਈ ਸੀ। ਹੁਣ ਥਰਡ ਟਾਈਮ ਆਈ ਹਾਂ ਮੈਂ ਤੇ। ਥਰਡ ਟਾਈਮ ਆਏ? ਹਾਂਜੀ ਹਾਂਜੀ ਥਰਡ ਟਾਈਮ। ਸੋ ਗੋਇਲ ਸਾਹਿਬ ਬਾਰੇ ਕੀ ਕਹਿਣਾ ਚਾਹੋਗੇ? ਮਤਲਬ ਕੀ ਹੈ ਨਾ, ਤੇ ਭਰੋਸਾ ਰੱਖੋ, ਵਿਸ਼ਵਾਸ ਰੱਖੋ, ਪਿਓਰਟੀ ਦਿੰਦੇ ਆ। ਜਿਹੜੇ ਕਹਿੰਦੇ ਦਵਾਈਆਂ ਮਹਿੰਗੀਆਂ ਨੇ, ਉਹ ਫਿਰ ਦਵਾਈਆਂ ਮਹਿੰਗੀਆਂ ਏਦਾਂ ਵੀ ਆਈ ਲੋਕੀ ਅੰਗਰੇਜ਼ੀ ਕਰ ਕਰਕੇ ਉਹ ਤੇ ਬੰਦ ਕਰਦੇ ਹੀ ਨਹੀਂ। ਇਹ ਤੇ ਕਹਿੰਦੇ ਨਹੀਂ, ਇਹ ਤੇ ਇੰਨੀ ਛੋਟੀ ਦਿੰਦੇ ਕਿ ਤੁਸੀਂ 6 ਮਹੀਨੇ ਕਰਕੇ ਦੇਖੋ ਮੇਰਾ ਕੋਰਸ। 3 ਮਹੀਨੇ ਉਹਦੇ ਹਿਸਾਬ ਨਾਲ ਕਹਿੰਦੇ ਆ ਨਾ, ਬਿਮਾਰੀ ਦੇ ਹਿਸਾਬ ਨਾਲ ਦੱਸਦੇ ਆ ਨਾ, ਜਿੰਨੇ ਮਹੀਨੇ ਕਹਿਣਗੇ ਉਹ ਖਾ ਕੇ ਤੁਹਾਨੂੰ ਆਪਣੇ ਆਪ ਹੀ ਤੁਹਾਨੂੰ ਪਤਾ ਲੱਗ ਜਾਂਦਾ ਕਿ ਇਹਨਾਂ ਦੀ ਮੈਡੀਸਿਨ। ਹੋਰਾਂ ਨੂੰ ਵੀ ਦੱਸਦੇ ਹੁੰਦੇ ਹੋ? ਹਾਂਜੀ, ਮੇਰੇ ਨਾਲ ਮੈਂ ਸਾਰੀ ਫੈਮਿਲੀ ਲੈ ਕੇ ਆਈ ਹਾਂ। ਆਪਣੀ ਮੇਰੇ ਸਿਸਟਰਾਂ ਮੇਰੀਆਂ ਦੀ ਮੈਰਿਜ ਹੋ ਗਈ, ਉਹਦੀ ਸੱਸ ਸਹੁਰਾ ਸਭ ਫੈਮਿਲੀ ਪੂਰੀ ਗੱਡੀ ਕੰਪਲੀਟ ਕਰਕੇ। ਮਤਲਬ ਤੁਸੀਂ ਕੋਟਾ ਪੂਰਾ ਕਰ ਦੇਣਾ ਵੀ ਆਣਾ। ਚਲੋ ਚੱਲੇ ਆ। ਅਸੀਂ ਨਾ ਜਲੰਧਰੋਂ ਪਠਾਨਕੋਟ ਜਾਈਦਾ ਘੁੰਮਣ ਫਿਰਨ, ਤੁਸੀਂ ਉੱਥੋਂ ਇੱਥੇ ਆਉਂਦੇ ਹੋ। ਹਾਂਜੀ ਹਾਂਜੀ, 10% ਐਕਟੀ ਦੇ ਨਾਲ ਡਿਸਕਾਊਂਟ ਦਿੱਤਾ ਸਾਰੀਆਂ ਦਵਾਈਆਂ ਵਿੱਚ। ਅੱਛਾ, ਕੀ ਬਾਤ ਹੈ। ਸੋ ਇਦਾਂ ਹੀ ਆ ਜੀ, ਬਹੁਤ ਸਾਰੇ ਲੋਕ ਜਿਹੜੇ ਨੇ ਜਦੋਂ ਆਉਂਦੇ ਨੇ ਪਹਿਲੀ ਵਾਰੀ ਹੋਰ ਹੁੰਦੇ ਆ, ਦੂਜੀ ਵਾਰੀ ਹੋਰ ਹੁੰਦੇ ਆ, ਤੀਜੀ ਵਾਰੀ ਹੋਰ ਵੀ ਜ਼ਿਆਦਾ ਭਰੋਸਾ ਜਿਹੜਾ ਉਹ ਕਾਇਮ ਹੋ ਜਾਂਦਾ ਹੈ। ਰਿਸ਼ਤਾ ਹੌਲੀ ਹੌਲੀ ਬਿਲਡ ਹੁੰਦਾ ਹੈ ਨਾ। ਹਾਂਜੀ ਹਾਂਜੀ ਹਾਂਜੀ, ਹੌਲੀ ਹੌਲੀ ਹੁੰਦਾ ਨਾ। ਮਤਲਬ ਵਿਸ਼ਵਾਸ ਤੇ ਹੀ ਦੁਨੀਆ ਕਾਇਮ ਹੈ ਜੀ। ਵਿਸ਼ਵਾਸ ਕਰੋ ਹਰ ਚੀਜ਼ 'ਚ। ਗੋਇਲ ਸਾਹਿਬ ਨੂੰ ਕੁਝ ਕਹਿਣਾ ਚਾਹੋਗੇ ਕੈਮਰੇ ਤੇ? ਬਸ ਮੈਂ ਇਹਨਾਂ ਨੂੰ ਹੁਣ ਵੀ ਉਹੀ ਕਹਿ ਕਹਾਂਗੀ ਕਿ ਮੇਰੀਆਂ ਦਵਾਵਾਂ ਮੇਰੀ ਉਮਰ ਵੀ ਤੁਹਾਨੂੰ ਲੱਗੇ। ਮੈਂ ਤੇ ਇੱਥੋਂ ਤੱਕ ਕਹਿ ਕੇ ਆਈ ਹਾਂ। ਮੈਂ ਕਿਹਾ ਕਿ ਤੁਸੀਂ ਹੋਰ ਦੁਨੀਆ ਨੂੰ ਇੰਨਾ ਚਾਨਣਾ ਪਾਉਂਦੇ ਹੋ, ਇੰਨਾ ਲੋਕਾਂ ਨੂੰ ਠੀਕ ਕਰਦੇ ਹੋ, ਠੀਕ ਹੈ। ਉਹਨਾਂ ਕੋਲ ਵੀ ਨਾ ਸਟਾਫ ਹੈ ਤੇ ਇੰਨੀਆਂ ਦਵਾਈਆਂ ਮਹਿੰਗੀਆਂ। ਪਿਓ ਤਾਂ ਕਹਿੰਦੇ ਆ ਕਿ ਆਪੇ ਘਰ ਬਣਾ ਲਓ ਤੁਸੀਂ, ਉਹਦੇ ਬਾਰ ਕਹਿੰਦੇ ਤੁਸੀਂ ਬਣਾ ਕੇ ਦੇਖੋ। ਮੈਂ ਕੀ ਲੈ ਜਾਣਾ, ਅੱਜ ਕੱਲ ਤੇ ਘੜੀ ਦਾ ਪਤਾ ਨਹੀਂ, ਕੋਈ ਨਹੀਂ ਦੱਸਦਾ ਇੰਨੀ ਸ਼ੋਰਟੀ ਜਿੰਨੀ ਉਹ ਇੰਨੀ ਗੱਲ ਕਹਿੰਦੇ ਆ। ਸੋ ਸਵੀਟ ਕਹਿੰਦੇ ਨੇ ਕਿ ਮੇਰੀਆਂ ਦੁਆਵਾਂ ਤੁਹਾਨੂੰ ਲੱਗਣ, ਮੇਰੀ ਉਮਰ ਵੀ ਤੁਹਾਨੂੰ ਲੱਗ ਜਾਵੇ, ਹੋਰ ਕੀ ਚਾਹੀਦਾ। ਹੋਰ ਕੀ ਚਾਹੀਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਤੁਸੀਂ ਕਿੱਥੋਂ ਆਏ ਹੋ? ਜਲੰਧਰ ਤੋਂ ਜੀ। ਲੋਕਲ ਹੀ ਹੋ? ਹਾਂਜੀ ਹਾਂਜੀ ਜੀ। ਸੋ ਪਹਿਲੀ ਵਾਰੀ ਆਏ ਹੋ?
ਤੀਜੀ ਵਾਰੀ ਪ੍ਰੋਬਲਮ ਕੀ ਸੀ ਤੁਹਾਡੀ? ਗੋਡਿਆਂ ਦੀ। ਅੱਛਾ, ਫਰਕ ਪਿਆ ਤੁਹਾਨੂੰ? ਹਾਂਜੀ ਹਾਂਜੀ ਫਰਕ ਪਿਆ ਜੀ। ਤੇ ਹੁਣ ਪਹਿਲੀ ਵਾਰੀ ਜਦੋਂ ਆਏ ਸੀ ਤੇ ਉਦੋਂ ਗੋਇਲ ਸਾਹਿਬ ਬਾਰੇ ਚੰਗਾ ਮਾੜਾ ਸਭ ਸੁਣਿਆ ਹੋਣਾ, ਹਾਂਜੀ ਹਾਂਜੀ ਹੈਨਾ? ਹਾਂਜੀ ਹਾਂਜੀ ਤੇ ਕੀ ਸੋਚਿਆ ਸੀ ਉਦੋਂ? ਬਹੁਤ ਵਧੀਆ ਜੀ, ਗੱਲਬਾਤ ਵਧੀਆ, ਹਰ ਚੀਜ਼ ਵਧੀਆ ਉਹਨਾਂ ਦੀ। ਓਕੇ, ਸੋ ਜੋ ਉਹਨਾਂ ਨੇ ਕਿਹਾ ਸੀ ਉਹਨਾਂ ਫਰਕ ਹੈ? ਹਾਂਜੀ ਫਰਕ ਹੈ। Okay. ਕਾਫੀ ਫਰਕ ਹੈ ਗੋਡਿਆਂ ਦੀ ਹਾਂਜੀ, ਹਾਂਜੀ, ਸਮੱਸਿਆ ਦਾ। ਬਹੁਤ ਫਰਕ, ਹਾਂਜੀ ਤੇ ਜੋ ਹੋਰਾਂ ਨੂੰ ਵੀ ਰეკਮੈਂਡ ਕਰਦੇ ਹੋ? ਹਾਂਜੀ ਸਭ ਨੂੰ ਦੱਸੀਦਾ ਜੀ, ਉੱਥੇ ਜਾਓ। ਹਰ ਮਹੀਨੇ ਆਉਂਦੇ, ਮਹੀਨੇ 2 ਮਹੀਨੇ ਬਾਅਦ, ਕਦੀ ਅੰਮ੍ਰਿਤਸਰ, ਕਦੀ ਜਲੰਧਰ, ਕਦੀ ਲੁਧਿਆਣੇ, ਹਰ ਜਗ੍ਹਾ ਪਹੁੰਚੋ ਜੀ। ਸੋ ਆਪ ਵੀ ਦਵਾਈ ਲੈ ਰਹੇ ਹੋ ਔਰ ਦੂਜਿਆਂ ਨੂੰ ਵੀ ਰეკਮੈਂਡ ਕਰ ਹਾਂਜੀ ਰਹੇ ਹੋ, ਹੈ ਹਾਂਜੀ ਨਾ? ਬਿਲਕੁਲ ਜੀ। ਲੋਕ ਆਉਂਦੇ ਨੇ ਔਰ ਬਹੁਤ ਸਾਰੇ ਸਵਾਲ ਮਨ ਚ ਲੈ ਕੇ ਆਉਂਦੇ ਨੇ। ਜਿਹੜਾ ਪਹਿਲੀ ਵਾਰੀ ਆਉਂਦਾ ਹੈ ਨਾ, ਉਹ ਇੱਧਰ ਉੱਧਰ ਦੇਖਦਾ ਵੀ ਹੈ, ਮਾਹੌਲ ਚਾਲ ਵੀ ਦੇਖਦਾ ਹੈ, ਸੋਚਦਾ ਹੈ ਵੀ ਕਿਹੋ ਜਿਹਾ ਹੈ। ਉਹਦੇ ਆਪਣੇ ਐਕਸਪੀਰੀਅੰਸ ਨੇ। ਜਿਹੜਾ ਦੂਜੀ ਤੀਜੀ ਵਾਰੀ ਆਇਆ ਉਹਦਾ ਆਪਣਾ ਐਕਸਪੀਰੀਅੰਸ ਹੈ। ਸਾਡੇ ਨਾਲ ਹੈ ਅੰਕਲ ਆਂਟੀ ਜੀ ਦੀ ਜੋੜੀ ਹੈ ਜੀ। ਸੋ ਆਂਟੀ ਜੀ ਕਿੱਥੋਂ ਆਏ ਹੋ? ਮੈਂ ਜਲੰਧਰ ਤੋਂ, ਗੁਰੂ ਨਾਨਕਪੁਰਾ ਵੈਸਟ ਤੋਂ। ਓਕੇ, ਹਾਂਜੀ ਸੋ ਪ੍ਰੋਬਲਮ ਕੀ ਸੀ ਤੁਹਾਡੀ? नहीं, मेरी प्रॉब्लम तो ज़्यादा नहीं है, कुछ भी नहीं है मेडिकल तरफ से, कुछ नहीं, सिर्फ एंजाइटी और थोड़ा सा टेंशन जैसे हो जाती है ना, ओके, बस वही है, और तो कुछ नहीं है। एंजाइटी करके तुसी आए? एंजाइटी करके आई हूँ। ओके। सुना तो बहुत है इनके बारे में, लेकिन जैसे सुबह हम टीवी खोलते हैं तो सुभाष गोयल को देखते हैं, जैसे इंस्टाग्राम खोलते हैं तो सुभाष गोयल को देखते हैं, तो सोचा चलो इनको मिलके देखते हैं कि जैसे एलोपैथिक दवाइयाँ वो साइड इफेक्ट भी करती है, तो इनकी जो मेडिसिन है साइड इफेक्ट कम से कम साइड इफेक्ट तो नहीं करेगी, ठीक हाँ, तो करेगी, बिल्कुल ठीक तो करेगी, लेकिन साइड इफेक्ट नहीं करेगी ना, तो इसलिए मैं सोचा चलो उनको मिलके आते हैं, उनकी मेडिसिन लेते हैं। ਬਿਲਕੁਲ ਜੀ, ਸੱਚੀ ਇਦਾਂ ਹੁੰਦਾ ਆ। ਮਾਨਸਿਕ ਤੌਰ ਤੇ ਵੀ ਇਹ ਜਿਹੜੀ ਤੁਸੀਂ ਗੱਲ ਕਹੀ ਨਾ, ਐਂਜ਼ਾਈਟੀ ਨੂੰ ਬਹੁਤ ਸਾਰੇ ਲੋਕ ਇੰਨਾ ਸੀਰੀਅਸ ਲੈਂਦੇ ਨਹੀਂ ਹੈ। ਨਹੀਂ, ਹਾਂਜੀ ਹਾਂਜੀ, ਨਹੀਂ, ਪਰ ਇਹ ਜਿਹੜੀ ਤੁਹਾਨੂੰ ਬ੍ਰੇਨ ਨੂੰ ਅਫੈਕਟ ਕਰਦੀ ਹੈ, ਐਂਜ਼ਾਈਟੀ ਤੁਹਾਡੀ ਫਿਜ਼ੀਕਲ ਬਾਡੀ ਨੂੰ ਬਿਲਕੁਲ ਅਫੈਕਟ ਕਰਦੀ ਹੈ, ਤੁਹਾਡੀ ਪੇਸ਼ੈਂਸ ਨੂੰ ਅਫੈਕਟ ਕਰਦੀ ਹੈ, ਔਰ ਤੁਹਾਡੀ ਜੋ ਤੁਸੀਂ ਬੋਲ ਚਾਲ, ਤੁਹਾਡੇ ਗੁੱਸਾ, ਕ੍ਰੋਧ, ਉਹਨੂੰ ਅਫੈਕਟ ਬਹੁਤ ਜ਼ਿਆਦਾ ਜਿਹਦੇ ਨਾਲ ਅੰਕਲ ਨੂੰ ਫਰਕ ਪੈਂਦਾ ਅੰਕਲ ਨੂੰ ਤੇ ਵਿਚਾਰਿਆਂ ਨੂੰ ਨਹੀਂ, ਅੰਕਲ ਨੂੰ ਮੇਰੀ ਮਤਲਬ ਐਂਜ਼ਾਈਟੀ ਕਰਕੇ ਉਹਨਾਂ ਨੂੰ ਡਿਪਰੈਸ਼ਨ ਹੋ ਜਾਂਦਾ ਹੈ ਭਈ ਇਹ ਠੀਕ ਰਵੇ। ਇਹ ਠੀਕ ਰਵੇ। ਅੱਛਾ ਅੰਕਲ, ਸੱਚੋ ਸੱਚ ਦੱਸਿਓ, ਲੜਦੇ ਵੀ ਹੁੰਦੇ ਹੋ? ਨਹੀਂ, ਉਦੋਂ ਮਾੜਾ ਮੋਟਾ ਜ਼ਿਆਦਾ। ਨਹੀਂ, ਕਿੰਨੇ ਸਾਲ ਹੋ ਗਏ ਵਿਆਹ ਨੂੰ? ਆਰਮੀ ਪਰਸਨ ਹੈ, ਇਸ ਸਰਦਾਰ ਮੇਜਰ ਰਿਟਾਇਰ ਆ ਫੌਜ। ਕੀ ਬਾਤ ਹੈ। ਹਾਂਜੀ, ਮੈਂ ਵਾਈਫ ਆ ਉਹਨਾਂ ਦੀ। ਅਸੀਂ 18 ਸਾਲ ਫੌਜ 'ਚ ਹੀ ਰਹੇ ਆ, ਤੇ ਨਹੀਂ ਕੋਈ ਇਦਾਂ ਦੀ ਕੋਈ ਵਧੀਆ ਲਾਈਫ ਸਟਾਈਲ ਆਪਣਾ ਸਭ ਕੁਝ ਵਧੀਆ ਥਾ, ਬੱਚੇ ਵੀ ਸੈੱਟ ਹੈ, ਕੁਝ ਇਦਾਂ ਦੀ ਕੋਈ ਪ੍ਰੋਬਲਮ ਨਹੀਂ। ਡਿਸਪਲਿਨ ਹੁੰਦਾ ਹੈ ਇੱਕ ਆਰਮੀ ਪਰਸਨ ਦੀ ਲਾਈਫ 'ਚ, ਵੈਸੇ ਹੀ ਡਿਸਪਲਿਨ ਹੁੰਦਾ। ਹੁਣ ਇਸ ਇਹ ਚਾਹ ਕੇ ਸਿਰਫ ਪਤਾ ਕੀ ਹੋਇਆ, ਖਾਸ ਕਰਕੇ ਮਾਵਾਂ ਨੂੰ ਇਹ ਹੋ ਗਿਆ ਕਿ ਬੱਚਿਆਂ ਦੀ ਸ਼ਾਦੀ ਨੂੰ ਲੈ ਕੇ ਚਿੰਤਾ। ਮਾਵਾਂ ਕਦੀ ਚਿੰਤਾ ਨਹੀਂ ਛੱਡ ਸਕਦੀਆਂ। ਪਹਿਲੇ ਨਹੀਂ ਥੀ, ਬਿਲਕੁਲ ਨਹੀਂ ਥਾ। और ਹੁਣ ਜਦੋਂ ਬੱਚੇ ਥੋੜੇ ਏਜ ਵਾਲੇ ਹੋ ਗਏ ਨਾ, ਹੁਣ ਇਹ ਹੋ ਗਿਆ ਵੀ ਇਹਨਾਂ ਦੀ ਸ਼ਾਦੀ ਕਰਨੀ ਹੈ, ਕੋਈ ਇਹਨਾਂ ਨੂੰ ਲਾਈਫ ਪਾਰਟਨਰ ਵਧੀਆ ਮਿਲ ਜਾਵੇ, ਕੋਈ ਅੱਛਾ ਮਿਲ ਜਾਏ, ਜਿੱਦਾਂ ਅਸੀਂ ਆਪਣੀ ਮਤਲਬ ਲਾਈਫ ਵਧੀਆ, ਜਿੱਦਾਂ ਆਪ ਰਹੇ ਹਾਂ ਅਸੀਂ, ਜਿੱਦਾਂ ਆਪ ਰਹੇ ਆ, ਤਾਂ ਅਸੀਂ ਚਾਹੁੰਦੇ ਆ ਵੀ ਬੱਚਿਆਂ ਨੂੰ ਵੀ ਲਾਈਫ ਪਾਰਟਨਰ। ਉਹਦੀ ਕਰਕੇ ਸਟ੍ਰੈਸ ਕਰਕੇ ਮੈਨੂੰ ਐਂਜ਼ਾਈਟੀ ਹੋ ਗਈ। तो चलो देखो गोयल साहब पास फर्स्ट टाइम आए हो? फर्स्ट टाइम गोयल साहब ਨੂੰ ਮਿਲਦੇ ਆ, ਥੋੜਾ ਦੇਖਦੇ ਆ ਉਹਨਾਂ ਨੂੰ ਮਿਲ ਕੇ ਅੱਧੀ ਤੋਂ ਜ਼ਿਆਦਾ ਐਂਜ਼ਾਈਟੀ ਤੁਹਾਡੀ ਦੂਰ ਹੋ ਜਾਣੀ ਹੈ। ਇਸ ਗੱਲ ਦੀ ਸ਼ਰਤ ਮੈਂ ਤੁਹਾਡੇ ਨਾਲ ਲਾਨੀ ਹੈ, ਤੁਹਾਨੂੰ ਮਿਲ ਕੇ ਬੜਾ ਵਧੀਆ ਲੱਗਣਾ। ਹਾਂਜੀ ਹਾਂਜੀ। ਸੋ ਜੇ ਤੁਸੀਂ ਇੱਥੇ ਐਂਟਰ ਕਰਕੇ ਇਹਨਾਂ ਨਾਲ ਹੀ ਇੰਨੇ ਪੋਜ਼ਿਟਿਵ ਹੋ ਗਏ ਹੋ ਤੁਸੀਂ? ਪੋਜ਼ਿਟਿਵ ਅਸੀਂ ਆਪਣੇ ਆਪ ਨੂੰ ਵੈਲਨੈਸ, ਆਪਣੇ ਆਪ ਨੂੰ ਅਸੀਂ ਕਹਿੰਦੇ ਆ ਕਿ ਅਸੀਂ ਆਪਣੇ ਆਪ ਖੁਦ, ਮੈਂ ਪਹਿਲੇ ਬਹੁਤ ਸਟਰੋਂਗ ਸੀ, ਥੋੜੀ ਜਿਹੀ ਜੈਸੇ ਏਜ ਦੇ ਫੈਕਟ ਨਾਲ ਥੋੜਾ ਬੰਦਾ ਵੀਕ ਹੋ ਜਾਂਦਾ। ਨਾਲੇ ਬੱਚਿਆਂ ਦੀ ਚਿੰਤਾ ਕਿੰਨੂੰ ਨਹੀਂ ਹੁੰਦੀ, ਸਭ ਨੂੰ ਹੁੰਦੀ ਹੈ। ਬੇਟਾ ਵਿਦੇਸ਼ ਬੈਠਾ ਹੈ, ਖਾਸ ਕਰਕੇ ਉਹਨਾਂ ਨੇ ਕਿਹਾ ਜੋ ਆਪਣੀ ਲਾਈਫ ਦਾ ਡਿਸੀਜਨ ਆ ਉਹ ਮੇਰੇ ਤੋਂ ਪਾਇਆ, ਤੁਸੀਂ ਮੰਮੀ ਕਰਨਾ। ਅੱਛਾ, ਮੰਮੀ ਤੁਸੀਂ ਕਰਨਾ, ਤਾਂ ਹੁਣ ਮੰਮੀ ਤੇ ਪਾਤੀ ਸਾਰੀ ਗੱਲ ਮੰਮੀ ਦੇ ਮੋਢਿਆਂ ਤੇ ਬੋਝ ਤੇ ਹੁਣ ਹੋ ਗਿਆ, ਤਾਂ ਮੰਮੀ ਆਪਣੇ ਵਰਗੀ ਕੋਈ ਲੱਭਦੇ ਤੇ ਨਹੀਂ ਹੋ ਸਕਦਾ ਨਾ। ਚਲੋ ਦੇਖੋ ਜੋ ਬੱਚਿਆਂ ਦੀ ਕਿਸਮਤ ਹੈ, ਚਲੋ ਗੋਇਲ ਸਾਹਿਬ ਨੂੰ ਮਿਲ ਕੇ ਅਸੀਂ ਦੇਖਾਂਗੇ ਵੀ ਚਲੋ ਕਰਨਗੇ ਸਾਡੀ ਮੇਰੀ ਥੋੜੀ ਬਹੁਤੀ ਸਮੱਸਿਆ ਦਾ ਹੱਲ ਤੱਕ। ਬਿਲਕੁਲ ਜੀ। ਸੋ ਉਮੀਦ ਕਰਦੇ ਹਾਂ ਕਿ ਇਹਨਾਂ ਦੀ ਸਮੱਸਿਆ ਦਾ ਹੱਲ ਵੀ ਹੋਵੇ। ਫਸਟ ਟਾਈਮ ਆਏ ਨੇ, ਤਾਂ ਪਹਿਲੀ ਵਾਰ ਜਿਹੜਾ ਬੰਦਾ ਆਉਂਦਾ ਹੈ ਉਮੀਦ ਲੈ ਕੇ ਆਉਂਦਾ ਹੈ, ਔਰ ਉਮੀਦ ਬਹੁਤ ਲੈ ਕੇ ਆਈ ਹਾਂ ਕਿ ਮੈਂ ਐਲੋਪੈਥਿਕ ਦਵਾਈ ਨਹੀਂ ਖਾਣੀ, ਮੈਂ ਜੋ ਵੀ ਖਾਵਾਂਗੀ ਐਲੋਪੈਥਿਕ ਗੋਇਲ ਸਾਹਿਬ ਦੀ ਖਾਵਾਂਗੀ। ਬਿਲਕੁਲ ਜੀ, ਗੋਇਲ ਸਾਹਿਬ ਤੇ ਭਰੋਸਾ ਤੁਸੀਂ ਇਸੇ ਤਰ੍ਹਾਂ ਹੀ ਬਰਕਰਾਰ ਰੱਖਣਾ, ਔਰ ਇਸੇ ਤਰ੍ਹਾਂ ਹੀ ਗੋਇਲ ਸਾਹਿਬ ਨੂੰ ਆਪਣਾ ਪਿਆਰ ਦਿੰਦੇ ਰਹਿਣਾ, ਤੇ ਗੋਇਲ ਸਾਹਿਬ ਨੂੰ ਠੀਕ ਹੋਣ ਤੋਂ ਬਾਅਦ ਇੱਕ ਥੈਂਕ ਯੂ ਜ਼ਰੂਰ ਕਹਿਣਾ। ਇਸੇ ਦੇ ਨਾਲ ਹੀ ਦਿਓ ਮੈਨੂੰ ਇਜਾਜ਼ਤ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ।